ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਸੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 16 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਆਮ ਆਦਮੀ ਪਾਰਟੀ ਦੀ ਰਾਜਨੀਤੀ ਤੋਂ। ਕੇਜਰੀਵਾਲ ਨੇ ਨਸ਼ਿਆਂ ਦੇ ਬਾਬਤ ਕੋਈ ਬਿਆਨ ਦਿੱਤਾ ਤੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਮੇਰਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ ਤੇ ਇਹ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਦਮ ਭਰਿਆ ਜੀ। ਬਿਲਕੁਲ ਜੀ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਪੰਜਾਬ ਭਰ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਤੇ ਉਹ ਕਾਗਜ਼ੀ ਇਸ਼ਤਿਹਾਰੀ ਖੂਬ ਚੱਲ ਰਿਹਾ ਹੈ ਤੇ ਉਸੇ ਤਰ੍ਹਾਂ ਦੇ ਇਸ਼ਤਿਹਾਰ ਪੂਰੇ ਪੰਜਾਬ ਦੇ ਵਿੱਚ ਇੱਕ ਪੰਨਿਆਂ ਦੇ ਅਖਬਾਰਾਂ 'ਚ ਪ੍ਰਕਾਸ਼ਿਤ ਕੀਤੇ ਗਏ ਨੇ। ਨਸ਼ਾ ਮੁਕਤੀ ਯਾਤਰਾ, ਠੀਕ ਹੈ ਜੀ। ਸੋ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਦੇ ਵਿੱਚ ਫਿਰ ਮੁੱਖ ਮਹਿਮਾਨ ਇੱਕੋ ਹੈ ਇਹਨਾਂ ਕੋਲ, ਕੇਜਰੀਵਾਲ ਜੀ ਨੂੰ ਬੁਲਾ ਲੈਂਦੇ ਨੇ ਹਰੇਕ ਸਮਾਗਮ ਤੇ। ਤੇ ਕੇਜਰੀਵਾਲ ਜੀ ਕੀ, ਮਨੀਸ਼ ਸਿਸੋਦੀਆ ਕੀ, ਇਹ ਤਾਂ ਇਹੋ ਜਿਹੇ ਰਿਸ਼ਤੇਦਾਰ ਨੇ ਸਾਡੇ, ਹੁਣ ਜਾਂਦੇ ਹੀ ਨਹੀਂ ਇੱਥੋਂ। ਸੋ ਸਾਡਾ ਹੀ ਚੌਪਰ ਹੈ ਨਾ, ਸਾਡੀ ਖਰਚੇ, ਸਾਰਾ ਕੁਛ ਮੌਜਾਂ ਨੇ। ਸੋ ਜੀ ਕੱਲ ਸਮਾਗਮ ਸੀਗਾ ਨਵਾਂ ਸ਼ਹਿਰ 'ਚ, ਫਿਰ ਉੱਥੋਂ ਇਹ ਸਮਾਗਮ ਯਾਤਰਾ ਪਹੁੰਚ ਗਈ ਜਲੰਧਰ, ਫਿਰ ਵਿੱਚੇ ਲੁਧਿਆਣੇ ਵੀ, ਕਿਉਂਕਿ ਲੁਧਿਆਣੇ ਵੋਟਾਂ ਵੀ ਨੇ ਇਸ ਲਈ ਲੁਧਿਆਣਾ ਤਾਂ ਨਾਲ ਰਹਿਣਾ ਹੀ ਰਹਿਣਾ। ਸੋ ਫਿਰ ਉਹ ਸਾਰੀ ਪ੍ਰਕਿਰਿਆ ਦੇ ਤਹਿਤ ਹੁਣ ਕਹਿੰਦੇ ਪੰਜਾਬ ਭਰ 'ਚ ਅਸੀਂ ਨਸ਼ਾ ਮੁਕਤੀ ਯਾਤਰਾ ਕੱਢਣੀ ਆ। ਇਹ ਰਾਤ ਸਾਡਾ ਪੰਜਾਬ ਭਰ 'ਚ ਘੁੰਮੂਗਾ, ਪਿੰਡਾਂ ਦੇ ਪੰਚ, ਸਰਪੰਚ, ਚੇਅਰਮੈਨ, MLA, ਪੁਲਿਸ, ਇਹ ਸਾਰੇ ਮਿਲ ਕੇ ਅਸੀਂ ਨਸ਼ਾ ਮੁਕਤ ਕਰਨਾ ਪੰਜਾਬ। ਹੁਣ ਇਸ ਦੇ ਲਈ ਜਿਹੜਾ ਨਵਾਂ ਸ਼ਹਿਰ ਸਮਾਗਮ ਸੀਗਾ, ਉੱਥੇ ਭਗਵੰਤ ਮਾਨ ਹੋਰਾਂ ਨੇ ਵੀ ਆਪਣੀ ਤਕਰੀਰ ਕੀਤੀ, ਦਾਅਵੇ ਵਾਅਦੇ ਦੁਹਰਾਏ ਕਿ ਅਸੀਂ ਪੰਜਾਬ 'ਚ ਇੰਨੇ ਫੜ ਲਏ, ਇੰਨੇ ਅੰਦਰ ਕਰਤੇ, ਇੰਨਾ ਨਸ਼ਾ ਫੜ ਲਿਆ, ਇੰਨੇ ਘਰਾਂ ਤੇ ਬਲਡੋਜ਼ਰ ਚੱਲ ਗਿਆ, ਇਹ ਅਸੀਂ ਰੁਕਾਂਗੇ ਨਹੀਂ, ਸਾਰੇ ਪਿੰਡ ਨੂੰ, ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ। ਸੋ ਉਸੇ ਕੜੀ 'ਚ ਮੁੱਖ ਮਹਿਮਾਨ ਸਾਹਿਬ ਬੋਲ ਰਹੇ ਸੀ। ਮੁੱਖ ਮਹਿਮਾਨ ਨੇ ਭਗਵੰਤ ਮਾਨ ਦੀ ਹਾਜ਼ਰੀ 'ਚ ਕਿਹਾ ਕਿ ਸਭ ਤੋਂ ਇਮਾਨਦਾਰ ਸਰਕਾਰ ਪੰਜਾਬ ਨੂੰ ਮਿਲੀ ਹੈ ਤੇ ਨਸ਼ਾ ਕੋਈ ਨਹੀਂ ਕਰਦਾ ਮੇਰਾ ਮੰਤਰੀ, ਇਹ ਮੈਂ ਤੁਹਾਨੂੰ ਗਰੰਟੀ ਨਾਲ ਕਹਿ ਸਕਦਾ। ਸੋ ਭਗਵੰਤ ਮਾਨ ਦੀ ਹਾਜ਼ਰੀ 'ਚ ਜਦੋਂ ਕੇਜਰੀਵਾਲ ਇਹ ਗੱਲ ਕਹਿ ਰਹੇ ਸੀ ਤਾਂ ਪਤਾ ਨਹੀਂ ਲੋਕ ਕਿਉਂ ਹੱਸ ਰਹੇ ਸੀ, ਮੈਨੂੰ ਨਹੀਂ ਪਤਾ, ਪਰ ਹਾਸਾ ਖਾਸਾ ਪਿਆ ਉੱਥੇ। ਸੋ ਇਹ ਸਾਰੀ ਚਰਚਾ ਰਹੀ। ਹੁਣ ਜਿਹੜਾ ਰੱਥ ਇਹਨਾਂ ਦਾ ਨਸ਼ਾ ਮੁਕਤੀ ਵਾਲਾ ਨਵਾਂ ਸ਼ਹਿਰ ਤੋਂ ਨਿਕਲ ਕੇ ਜਲੰਧਰ ਨੂੰ ਚੱਲਿਆ, ਜਿਹੜਾ ਲੁਧਿਆਣੇ ਨੂੰ ਚੱਲਿਆ, ਉਹਦਾ ਪਹੀਆ ਸੰਗਰੂਰ 'ਚ ਆ ਕੇ ਨਿਕਲ ਗਿਆ। ਜੀ। ਅਜੇ ਰੱਥ ਸੰਗਰੂਰ ਪਹੁੰਚਿਆ ਨਹੀਂ, ਪਰ ਸੰਗਰੂਰ 'ਚ ਪਹੀਆ ਨਿਕਲ ਗਿਆ। ਹੁਣ ਇਹਦਾ ਪਹਿਲੂ ਸਮਝੋ ਕਿ ਇਹ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰਦੇ ਨੇ। ਸੰਗਰੂਰ ਦੀ ਜੇਲ੍ਹ 'ਚੋਂ ਕਹਿੰਦੇ ਜੀ ਅਸੀਂ ਨਸ਼ਾ ਵੀ ਫੜ ਲਿਆ, ਸਣੇ DSP 19 ਬੰਦੇ ਵੀ ਫੜ ਲਏ। ਹੁਣ ਇਹਨੂੰ ਇਹ ਬਿਆਨਣਗੇ ਕਿ ਦੇਖੋ ਜੀ ਇਹ ਤਾਂ ਸਾਡੀ ਨਸ਼ਾ ਮੁਕਤੀ ਮੁਹਿੰਮ ਦਾ ਅਸਰ ਹੈ ਕਿ ਅਸੀਂ ਜੇਲ੍ਹ ਦੇ ਵਿੱਚ DSP ਵੀ ਨਹੀਂ ਬਖਸ਼ਿਆ। ਜੇਲ੍ਹ ਦਾ ਡਿਪਟੀ ਸੁਪਰਡੈਂਟ ਆਫ ਪੁਲਿਸ ਸੁਰੱਖਿਆ ਗੁਰਪ੍ਰੀਤ ਸਿੰਘ ਨੂੰ ਅਸੀਂ ਅਰੈਸਟ ਕਰ ਲਿਆ, ਕਿਉਂਕਿ ਕਹਿੰਦੇ ਜੀ ਇਹਨੇ ਇੱਕ ਬੰਦੇ ਤੋਂ 40,000 ਰੁਪਏ ਨਕਦ ਲਏ ਸੀ, ਗੁਰਚੇਤ ਦੇ ਰਿਸ਼ਤੇਦਾਰ ਨੂੰ, ਤੇ 26,000 ਰੁਪਏ ਆਪਣੀ ਘਰ ਵਾਲੀ ਦੇ ਖਾਤੇ 'ਚ ਪਵਾਏ ਸੀ ਤੇ ਉਹਦੇ ਬਦਲੇ ਦੇ 25 ਗ੍ਰਾਮ ਹੈਰੋਇਨ, 2 ਮੋਬਾਈਲ ਫੋਨ ਇਹ ਅੰਦਰ ਹੈ ਨਾ ਮਤਲਬ ਪਹੁੰਚਾਉਣੇ ਸੀਗੇ। ਕਹਿੰਦੇ ਜੀ ਇਹਨੇ ਗੁਰਜੇਤ ਦੇ ਕਹਿਣ ਦੇ ਉੱਤੇ ਕੁਝ ਹੋਰ ਕੈਦੀਆਂ ਨੂੰ ਵੀ ਨਸ਼ਾ ਦਿੱਤਾ ਤੇ ਉਹਨੂੰ ਵੀ ਦਿੱਤਾ। ਕਹਿੰਦੇ ਜੀ ਇਹ ਸਪਲਾਇਰ ਸੀਗਾ ਅੰਦਰ ਹੈਰੋਇਨ ਦਾ। ਤੇ ਅਸੀਂ ਕਹਿੰਦੇ ਕਿ ਜਦੋਂ ਜੇਲ੍ਹ ਦੀ ਜਾਂਚ ਪੜਤਾਲ ਕੀਤੀ ਤਾਂ 12 ਤੋਂ ਮੋਬਾਈਲ ਫੜ ਲਏ, 4 ਜਿਹੜੀਆਂ ਘੜੀਆਂ ਹੁੰਦੀਆਂ ਨੇ ਦੂਜੀਆਂ ਸਮਾਰਟ ਵਾਚ ਉਹ ਫੜ ਲਈਆਂ ਹੈ ਨਾ, 50 ਗ੍ਰਾਮ ਅਸੀਂ ਫੀਮ ਫੜ ਲਈ, 12 ਗ੍ਰਾਮ ਅਸੀਂ ਹੈਰੋਇਨ ਫੜ ਲਈ, ਹੋਰ ਨਸ਼ੀਲੇ ਪਦਾਰਥ। ਆਪਾਂ ਪ੍ਰਵੀਨ ਜੀ ਪਹਿਲਾਂ ਕਿੰਨੀ ਵਾਰ ਗੱਲ ਕੀਤੀ ਹੈ ਕਿ ਪੰਜਾਬ ਦੀਆਂ ਮੰਡੀਆਂ, ਪੰਜਾਬ ਦੇ ਜੇਲ੍ਹਾਂ ਨਸ਼ੇ ਦੀਆਂ ਮੰਡੀਆਂ ਬਣ ਗਈਆਂ, ਅੰਦਰ ਪੂਰਾ ਬਾਜ਼ਾਰ ਸੱਜਦਾ ਹੈ।
ਜਿਹੜਾ ਮਾਲ ਚਾਹੀਦਾ, ਜਿੰਨਾ ਚਾਹੀਦਾ, ਜਿਹੀ ਜਿਹੀ ਕੁਆਲਿਟੀ ਦਾ ਚਾਹੀਦਾ, ਸਾਰਾ ਕੁਝ ਮਿਲਦਾ। ਹੁਣ ਇਹ ਉਹਦਾ ਇੱਕ ਝਲਕਾਰ ਹੈ। ਹੁਣ ਜੇ ਨਸ਼ੇ ਵਿਰੁੱਧ ਮੁਹਿੰਮ ਦਾ ਅਸਰ ਕਹਿੰਦੇ ਹੋ ਤੇ ਫਿਰ ਕੱਲੀ ਇਹੀ ਜੇਲ੍ਹ ਹੈ? ਸਾਰੀਆਂ ਜੇਲ੍ਹਾਂ ਦਾ ਪੰਜਾਬ ਦਾ ਹਾਲ ਕੀ ਇਹ ਤੋਂ ਵੱਖਰਾ ਮੰਨਦੇ ਹੋ? ਸਹੀ ਗੱਲ ਹੈ, ਬਿਲਕੁਲ। ਜਾਂ ਸਿਰਫ ਇਹ ਦਿਖਾਵਾ ਪ੍ਰਗਟਾਵਾ ਕਰਨਾ ਕਿ ਸਾਡਾ ਜੀ 1 MLA ਸੀ, ਆਹ ਫੜ ਲਿਆ, 2 ਸੀ, ਆਹ ਫੜ ਲਿਆ, ਕਾਰਵਾਈ ਕਰਤੀ, ਇਹਨੂੰ ਸੁਰੱਖਿਆ ਹਟਾ ਲਈ, ਇਹਨੂੰ ਤਲਬ ਕਰ ਲਿਆ, ਇਹਦੇ ਤੇ ਕਾਰਵਾਈ ਕਰਤੀ, ਬਾਅਦ ਚੋਂ ਕੁਛ ਨਹੀਂ। ਇਹ ਉਸੇ ਤਰ੍ਹਾਂ ਦੀ ਝਾੜ ਝਾਂਬ ਹੈ ਦਿਖਾਵੇ ਲਈ। ਜਾਂ ਤਾਂ ਫਿਰ ਇੱਕੋ ਦਿਨ ਤੁਹਾਡਾ ਆਪਰੇਸ਼ਨ ਹੁੰਦਾ ਤੇ ਸਾਰੀਆਂ ਜੇਲ੍ਹਾਂ 'ਚ ਕਾਰਵਾਈ ਹੁੰਦੀ ਤੇ ਉਹ ਤੋਂ ਅਗਲੀ ਵਾਰ ਜਦੋਂ ਜਾਂਦੇ ਤਾਂ ਖਾਲੀ ਮਿਲਦੀ ਜੇਲ੍ਹ। ਅੱਜ ਹੀ ਸੰਗਰੂਰ ਦੀ ਜੇਲ੍ਹ ਦੁਬਾਰਾ ਚੈੱਕ ਕਰਕੇ ਦੇਖ ਲੈਣ ਜੀ, ਅੱਜ ਹੀ 24 ਘੰਟਿਆਂ ਬਾਅਦ। ਸੋ ਇਸ ਲਈ ਇਹ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦੀਆਂ ਕੋਸ਼ਿਸ਼ਾਂ ਨੇ ਜੀ। ਇਹ ਸਿਰਫ ਅੰਕੜੇ ਦਰੁਸਤ ਕਰਨ ਦੀਆਂ ਕੋਸ਼ਿਸ਼ਾਂ ਨੇ। ਪ੍ਰਵੀਨ ਜੀ, ਹਾਲ ਇਹ ਆ, ਸ਼੍ਰੀ ਅਨੰਦਪੁਰ ਸਾਹਿਬ ਦੇ ਖੇਤਰ ਦੇ ਵਿੱਚ ਜਿਹੜਾ ਇਹਨਾਂ ਨੇ ਟੋਲ ਫ੍ਰੀ ਨੰਬਰ ਦਿੱਤਾ ਹੈ, ਜੇ ਇੱਕ ਸ਼ਹਿਰ ਦੀ ਸਥਿਤੀ ਸਾਡੇ ਕੋਲ ਪਹੁੰਚ ਰਹੀ ਹੈ ਤਾਂ ਪੂਰੇ ਪੰਜਾਬ ਦੀ ਹਾਲਤ ਕੀ ਹੋਣੀ ਹੈ? ਸਹੀ ਗੱਲ। ਉਹਦੇ ਉੱਤੇ ਬੰਦੇ ਉਹੀ ਜਾਲੀ ਸ਼ਿਕਾਇਤ ਕਰ ਦਿੰਦੇ ਆ। ਠੀਕ ਹੈ ਜੀ, ਕਿ ਆਹ ਬੰਦਾ ਜੀ ਨਸ਼ਾ ਵੇਚਦਾ ਜੀ, ਆਹ ਨਸ਼ਾ ਕਰਦਾ ਜੀ, ਤੇ ਉਹਦੇ ਘਰੇ ਰੁੱਕਾ ਆ ਜਾਂਦਾ ਕਿ ਤੇਰਾ ਡੋਪ ਟੈਸਟ ਕਰਨਾ। ਉਹਨੂੰ ਚਿੱਠੀ ਆ ਜਾਂਦੀ ਹੈ, ਚਾਹੇ ਉਹ ਪੱਤਰਕਾਰ ਹੈ, ਚਾਹੇ ਉਹ ਦੁਕਾਨਦਾਰ ਹੈ, ਕਿਸੇ ਦੀ ਲਾਗ ਡਾਟ ਹੈ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਉੱਥੋਂ ਦੇ ਜਿਹੜੇ ਅਹੁਦੇਦਾਰ ਨੇ, ਉਹਨਾਂ ਨੂੰ ਵੀ ਨਿਗਮ 'ਚ ਵੀ, ਵਪਾਰ ਮੰਡਲ 'ਚ ਵੀ, ਹੋਰਨਾਂ 'ਚ ਵੀ ਚੰਗੇ ਨਾਮੀ ਗ੍ਰਾਮੀ ਨੇ। ਕਾਰਨ ਬਸ ਇਹ ਹੈ ਕਿ ਉਹ ਪਾਰਟੀਆਂ ਬਦਲਦੇ ਰਹੇ ਨੇ, ਇਸ ਲਈ ਕਈਆਂ ਦੇ ਨਿਸ਼ਾਨੇ ਤੇ ਨੇ। ਤੇ ਉਹ ਬਦਲਾਖੋਰੀ, ਦਲ ਬਦਲੀ ਵਾਲੀ, ਉਹ ਫਿਰ ਏਦਾਂ ਕੱਢ ਰਹੇ ਨੇ, ਉਹਨਾਂ ਦੇ ਵੀ ਨਾ ਆ ਗਏ। ਉਹ ਜੇ ਲੁਕੇ ਬੈਠੇ ਨੇ, ਚੁੱਪ ਕਰੇ ਬੈਠੇ ਨੇ, ਅਜੇ ਜਨਤਕ ਨਹੀਂ ਹੋ ਰਹੇ। ਠੀਕ ਹੈ। ਤੇ ਜਿਹੜਾ ਸ਼ਿਕਾਇਤ ਕਰਦਾ ਉਹਦਾ ਨਾਂ ਕਹਿੰਦੇ ਜੀ ਪੁਲਿਸ ਕਹਿੰਦੀ ਅਸੀਂ ਗੁਪਤ ਰੱਖਿਆ। ਬਈ ਤੁਸੀਂ ਸ਼ਿਕਾਇਤ ਕਰਤਾ ਦਾ ਨਾਂ ਤਾਂ ਗੁਪਤ ਰੱਖੋ, ਪਰ ਉਹ ਤੋਂ ਤੱਥ ਸਾਰ ਤਾਂ ਲਓ ਕਿ ਤੇਰੇ ਕੋਲ ਸਬੂਤ ਕੀ ਨੇ ਵੀ ਜਿਹਦੇ ਖਿਲਾਫ ਤੂੰ ਸ਼ਿਕਾਇਤ ਕਰ ਰਿਹਾ। ਸਹੀ ਗੱਲ ਹੈ, ਬਿਲਕੁਲ। ਤੇ ਤੁਸੀਂ ਬੰਦਿਆਂ ਨੂੰ, ਫਿਰ ਉਹ ਸ਼ਹਿਰ 'ਚ ਰੌਲਾ ਪੈ ਰਿਹਾ, ਮੁੱਦੇ ਬਣ ਰਹੇ, 2 ਪੱਤਰਕਾਰਾਂ ਨੂੰ ਵੀ ਉਹਨਾਂ ਨੇ ਨਿਸ਼ਾਨੇ ਤੇ ਲਿਆ। ਸੋ ਇਸ ਸਥਿਤੀ ਦੇ ਵਿੱਚ ਜਦੋਂ ਤੁਹਾਡੀ ਨਸ਼ਾ ਮੁਹਿੰਮ ਹੋਵੇ, ਇਹਦਾ ਮਤਲਬ ਬਦਲਾਖੋਰੀ ਵੀ ਹੈ ਤੇ ਜਾਂ ਫਿਰ ਇਹਦੇ ਪਿੱਛੇ ਟਾਰਗੇਟ ਹੈ। ਜਿਵੇਂ ਪੁਲਿਸ ਵਾਲਿਆਂ ਨੂੰ ਟਾਰਗੇਟ ਦਿੱਤਾ ਹੁੰਦਾ ਨਾ ਕਿ ਤੁਸੀਂ 31 ਮਾਰਚ ਤੱਕ ਇੰਨੇ ਚਲਾਨ ਕਰਨੇ ਆ, ਕਿਤੇ ਕੋਈ ਟਾਰਗੇਟ ਤਾਂ ਨਹੀਂਗਾ ਕਿ ਇੰਨਿਆਂ ਦੀ ਅਸੀਂ ਡੋਪ ਟੈਸਟ ਕਰਾ ਲਏ ਜੀ, ਇੰਨਿਆਂ ਦੀ ਜਾਂਚ ਕਰ ਲਈ ਜੀ, ਇੰਨੇ ਫੜ ਲਏ ਜੀ, ਇੰਨੇ ਅੰਦਰ ਦੇ। ਤੇ ਉਹ ਜੇ ਇੰਜ ਨਸ਼ਾ ਮੁਕਾਉਣਾ, ਫਿਰ ਤਾਂ ਕੈਪਟਨ ਅਮਰਿੰਦਰ ਵੀ 24 ਘੰਟੇ 'ਚ ਮੁਕਾ ਰਿਹਾ ਸੀ। ਫਿਰ ਤਾਂ ਉਹ ਵੀ ਕਹਿ ਰਿਹਾ ਸੀ ਕਿ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਹੈ ਨਾ 4 ਹਫ਼ਤਿਆਂ 'ਚ ਮੈਂ ਲੱਖ ਤੋੜ ਦੂੰਗਾ ਨਸ਼ੇ ਦਾ। ਇਹ ਦਾਅਵੇਬਾਜ਼ੀ ਤੁਸੀਂ ਵੀ ਕੀਤੇ ਸੀ ਕਿ 3 ਮਹੀਨੇ ਦੇ ਦਿਓ ਸਾਨੂੰ। ਸੋ ਉਹਦੇ 4 ਹਫ਼ਤੇ ਨਹੀਂ ਆਏ, ਪੌਣੇ 5 ਸਾਲਾਂ 'ਚ, ਤੇ ਤੁਹਾਡੇ 3 ਸਾਲ ਬੀਤ ਕੇ ਤੁਹਾਡੇ 3 ਹਫ਼ਤੇ ਨਹੀਂ ਆਏ ਜਾਂ 3 ਮਹੀਨੇ ਨਹੀਂ ਆਏ। ਸੋ ਇਹ ਸਾਰੀ ਸਥਿਤੀ ਡਰਾਮੇਬਾਜ਼ੀ ਹੈ ਔਰ ਇਹ ਇਸ਼ਤਿਹਾਰਬਾਜ਼ੀ ਜ਼ਿਆਦਾ ਲੱਗਦੀ ਹੈ ਮੈਨੂੰ, ਕਿ ਹਰ ਕੰਮ ਦਾ ਈਵੈਂਟ ਬਣਾ ਕੇ ਉਹਦਾ ਇਸ਼ਤਿਹਾਰਬਾਜ਼ੀ ਕਰਨਾ ਔਰ ਪੂਰੇ ਪੰਨਿਆਂ ਦੇ ਇਸ਼ਤਿਹਾਰ ਦੇ ਕੇ ਪੰਜਾਬ ਦਾ ਖਜ਼ਾਨਾ ਇੱਧਰ ਜ਼ਰੂਰ ਉਡਾਇਆ ਜਾ ਰਿਹਾ। ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਕੋਈ ਠੋਸ ਨੀਤੀ ਨਹੀਂ ਹੈ। ਰੌਲਾ ਤਾਂ ਇਹੀ ਹੈ ਨਾ ਸ਼ਰਮਾ ਜੀ, ਜਿਹੜਾ ਸਰਕਾਰਾਂ ਦਾ, ਪਾਰਟੀਆਂ ਦਾ ਕੰਮ ਖਰਾਬ ਹੋਇਆ, ਉਹ ਅੰਕੜੇਬਾਜ਼ੀ ਨਹੀਂ ਕੀਤਾ ਕਿ ਉਹ ਅੰਕੜੇ ਦਿਖਾ ਦਿਓ ਉਸ ਤੋਂ ਬਾਅਦ, ਕਿਉਂਕਿ ਅੰਕੜਿਆਂ ਦੀ ਕਿਹੜਾ ਕਿਸੇ ਨੇ ਪੁਣ ਛਣ ਕਰਨੀ ਹੈ। ਤੇ ਅੰਕੜੇ ਦੇਣ ਦੇ ਚੱਕਰ 'ਚ ਇਹਨਾਂ ਦੇ ਹੁਣ ਝੂਠ ਫੜੇ ਜਾ ਰਹੇ ਨੇ ਕਿ ਤੁਸੀਂ ਤਾਂ ਕਹਿੰਦੇ ਸੀ ਇੰਨਾ ਹੋ ਗਿਆ, ਪਰ ਹੋਇਆ ਹੀ ਨਹੀਂ ਗਾ। ਬਾਅਦ ਦੇ ਵਿੱਚ ਵਿਧਾਨ ਸਭਾ 'ਚ ਕੋਈ ਨਾ ਕੋਈ ਜਵਾਬ ਦੇ ਦਿੰਦੇ, ਰਾਜ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ, ਉੱਥੋਂ ਝੂਠ ਫੜਿਆ ਜਾਂਦਾ ਇਹਨਾਂ ਦਾ। ਅਗਲੀ ਗੱਲ ਕਰੀਏ ਪੰਜਾਬੀ ਮਾਂ ਬੋਲੀ ਦੀ। ਪੰਜਾਬੀ ਮਾਂ ਬੋਲੀ ਦੇ ਬਾਰੇ ਜਿਹੜੇ ਸੁਹਿਰਦਤਾ ਦੇ ਨਾਲ ਲੋਕ ਜਿਹੜੇ ਕੰਮ ਕਰ ਰਹੇ ਨੇ, ਸੰਜੀਦਗੀ ਦੇ ਨਾਲ, ਉਹ ਕਈ ਤਰ੍ਹਾਂ ਦੀਆਂ ਖਦਸ਼ੇ ਜ਼ਾਹਰ ਕਰਦੇ ਨੇ ਇਸ ਮਾਂ ਬੋਲੀ ਨੂੰ, ਜਿਹੜੇ ਖਤਰੇ ਦਰਪੇਸ਼ ਨੇ, ਜਿਹੜੀਆਂ ਚੁਣੌਤੀਆਂ ਨੇ। ਪੰਜਾਬ ਦਾ ਇਮਤਿਹਾਨ ਹੋਵੇ 12ਵੀਂ ਜਮਾਤ ਦਾ, ਤੇ ਪੰਜਾਬੀ ਵਿਸ਼ੇ 'ਚ ਵੀ 5000 ਜੇ ਵਿਦਿਆਰਥੀ ਫੇਲ ਹੋ ਜਾਊਗਾ, ਤੇ ਫਿਰ ਅਸੀਂ ਆਪਣੇ ਆਪ ਨੂੰ ਸਵਾਲ ਤਾਂ ਕਰਾਂਗੇ ਨਾ ਵੀ ਅਸੀਂ ਅਗਲੀ ਪੀੜ੍ਹੀ ਨੂੰ ਸਿਖਾ ਕਿਉਂ ਨਹੀਂ ਰਹੇ ਪੰਜਾਬੀ ਮਾਂ ਬੋਲੀ। ਪ੍ਰਵੀਨ ਜੀ, 12ਵੀਂ ਜਮਾਤ ਦੇ ਨਤੀਜੇ ਆਏ, ਬੜੇ ਸ਼ਾਨਾਮਤੀ ਰਹੇ। ਜਵਾਕਾਂ ਦੇ ਪੂਰੇ ਨੰਬਰ ਵੀ ਨੇ, ਮੈਰਿਟ 'ਚ ਵੀ ਨੇ ਨਿਆਣੇ ਬਹੁਤ, ਹੈ ਨਾ। ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜਦੋਂ ਰਿਪੋਰਟ ਮੇਰੇ ਸਾਹਮਣੇ ਆਈ ਕਿ ਪੰਜਾਬੀ ਵਿਸ਼ੇ 'ਚੋਂ ਹੀ 5000 ਨਿਆਣਾ ਫੇਲ ਆ, ਬੜੀ ਭੀੜ ਹੋਈ। ਬੇਸ਼ੱਕ ਅੰਗਰੇਜ਼ੀ 'ਚੋਂ 10,000 ਦੇ ਕਰੀਬ ਫੇਲ ਹੈ, ਪਰ ਅਸੀਂ ਉੱਥੇ ਕਹਿ ਸਕਦੇ ਹਾਂ ਠੋਕ ਕੇ ਵੀ ਸਾਡਾ ਵਿਸ਼ਾ ਨਹੀਂ, ਅਸੀਂ ਤਾਂ ਵੀ ਪੜ੍ਹ ਰਹੇ ਹਾਂ। ਤੇ ਜੇ ਲੱਖਾਂ ਪਾਸ ਹੋ ਗਏ ਕੋਈ ਗੱਲ ਨਹੀਂ, ਜੇ 10,000 ਫੇਲ ਹੋ ਗਿਆ, ਪਰ ਇੱਥੇ ਜੇ ਇੱਕ ਵੀ ਨਿਆਣਾ ਫੇਲ ਆ ਪੰਜਾਬੀ ਵਿਸ਼ੇ 'ਚ, ਫਿਰ ਸਵਾਲ। ਜਿਹੜੀ ਤੁਹਾਡੀ ਮਾਂ ਬੋਲੀ ਆ, ਜਿਹੜੀ ਤੁਸੀਂ ਮਾਂ ਦੇ ਢਿੱਡ 'ਚੋਂ ਸਿੱਖ ਕੇ ਆ ਰਹੇ ਹੋ, ਜਿਹੜੀ ਤੁਹਾਨੂੰ ਜ਼ਿੰਦਗੀ 'ਚ, ਜੀਵਨ 'ਚ ਰੁੜਦੇ ਆ, ਤੁਰਦੇ ਆ, ਉਂਗਲ ਫੜ ਕੇ ਚੱਲਦੇ ਆ, ਉੱਥੋਂ ਹੀ ਤੁਹਾਡੇ ਨਾਲ ਤੁਰ ਪਈ, ਹੈ ਨਾ। ਤੇ ਉਹ ਤੁਹਾਡਾ ਹੀ ਮੁੱਖ ਤੌਰ ਦੇ ਉੱਤੇ ਤੁਹਾਡੀ ਜ਼ਿੰਦਗੀ ਦੀ ਜੀਵਨ ਜਾਂਚ ਹੋਵੇ, ਤੇ ਉਸ ਬੋਲੀ 'ਚੋਂ ਜਵਾਕ ਫੇਲ ਹੋ ਜਾਵੇ, ਪਹਿਲੀ, ਦੂਜੀ, ਤੀਜੀ, ਚੌਥੀ, 5ਵੀਂ ਤੱਕ ਹੁੰਦਾ ਹੋਵੇ ਤਾਂ ਸਮਝ ਵੀ ਆਵੇ ਕਿ ਜੇ ਉਹ ਕੱਚਾ ਹੈ ਜੀ, ਪੱਕ ਰਿਹਾ। 12ਵੀਂ ਜਮਾਤ ਤੱਕ ਜਾ ਕੇ ਜੇ ਤੁਸੀਂ ਪੰਜਾਬੀ ਵਿਸ਼ੇ 'ਚ ਨਹੀਂ ਪਾਸ ਹੋ ਪਾ ਰਹੇ,
ਫਿਰ ਇਹਦਾ ਮਤਲਬ ਤੁਹਾਡਾ ਮਾਂ ਬੋਲੀ ਨਾਲ ਰਿਸ਼ਤਾ ਕਿੰਨਾ ਕੁ ਹੈ। ਜੀ ਜੀ ਬਿਲਕੁਲ ਪ੍ਰਵੀਨ ਜੀ, ਇਹ ਦਰੁਸਤ ਹੈ ਕਿ 12ਵੀਂ ਜਮਾਤ ਦੇ ਬੋਰਡ ਦੇ ਇਮਤਿਹਾਨਾਂ ਦੇ ਵਿੱਚ ਆਏ ਨਤੀਜਿਆਂ 'ਚ 5000 ਦੇ ਕਰੀਬ ਜਵਾਕ ਪੰਜਾਬੀ ਵਿਸ਼ੇ 'ਚੋਂ ਫੇਲ ਨੇ। ਜਿਹੜਾ ਮਤਲਬ ਕਿ 12ਵੀਂ ਦਾ ਪੰਜਾਬੀ ਦਾ ਜਿਹੜਾ ਜਰਨਲ ਪੰਜਾਬੀ ਹੈ, ਜਿਹੜਾ ਉਹਦਾ ਇਮਤਿਹਾਨ ਹੁੰਦਾ, ਉਹਦਾ ਪੇਪਰ ਹੁੰਦਾ, ਜਰਨਲ ਪੰਜਾਬੀ ਵਿਸ਼ੇ 'ਚ 2913 ਵਿਦਿਆਰਥੀ ਫੇਲ ਨੇ, ਲਗਭਗ 3000 2913 ਨਿਆਣੇ ਜਰਨਲ ਪੰਜਾਬੀ 'ਚੋਂ ਫੇਲ ਨੇ। ਇਸੇ ਤਰ੍ਹਾਂ ਜਿਹੜਾ ਚੋਣਵਾਂ ਪੰਜਾਬੀ ਵਿਸ਼ਾ ਰੱਖਿਆ ਹੁੰਦਾ ਜਿਨ੍ਹਾਂ ਨੇ, ਚੋਣਵਾਂ ਪੰਜਾਬੀ ਵਿਸ਼ੇ 'ਚ ਵੀ 2077 ਵਿਦਿਆਰਥੀ ਫੇਲ ਨੇ। ਇੰਜ 4990, ਮਤਲਬ 10 ਘੱਟ 5000 ਨਿਆਣੇ ਮਾਂ ਬੋਲੀ ਪੰਜਾਬੀ 'ਚੋਂ ਫੇਲ ਨੇ 12ਵੀਂ ਜਮਾਤ ਦੇ। ਪਰ ਮੈਂ ਇਹਦੇ ਲਈ ਜਵਾਕਾਂ ਨੂੰ ਜ਼ਿੰਮੇਵਾਰ ਨਹੀਂ ਮੰਨਦਾ ਜੀ। ਮੇਰਾ ਮੰਨਣਾ ਹੈ ਕਿ ਇਹਦੇ ਲਈ ਕਿਤੇ ਨਾ ਕਿਤੇ ਸਾਡਾ ਸਿਸਟਮ, ਸਾਡੀ ਨੀਤੀ, ਸਿੱਖਿਆ ਨੀਤੀ ਖਾਸ ਕਰਕੇ, ਸਾਡੇ ਅਧਿਆਪਨ ਖੇਤਰ ਦਾ ਪੜ੍ਹਾਉਣ ਦਾ ਤੌਰ ਤਰੀਕਾ, ਅਧਿਆਪਨਾਂ ਤੋਂ ਲਏ ਜਾਂਦੇ ਵਾਧੂ ਭਾਰ ਵਾਲੇ ਕੰਮ, ਅਧਿਆਪਕਾਂ ਦੀ ਪੂਰੀ ਗਿਣਤੀ, ਇਹਦੇ ਨਾਲ ਨਾਲ ਵਿਸ਼ੇ ਨੂੰ ਅਸੀਂ, ਖਾਸ ਕਰ ਭਾਸ਼ਾਈ ਵਿਸ਼ਿਆਂ ਨੂੰ ਅਸੀਂ ਕਿੰਨੀ ਕੁ ਮਹੱਤਤਾ ਦਿੰਦੇ ਹਾਂ, ਉਹਦਾ ਪ੍ਰਗਟਾਵਾ। ਸੋ ਇਹ ਸਾਰੇ ਪਹਿਲੂ ਵੀ ਕਾਰਨ ਨੇ। ਕਿਤੇ ਨਾ ਕਿਤੇ ਮਾਪਿਆਂ ਨੂੰ ਵੀ ਮੰਥਨ ਕਰਨਾ ਪੈਣਾ ਕਿ ਜਿਹੜਾ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਵੱਧ ਮੂੰਹ ਮਾਰਨ ਲੱਗ ਪਏ, ਆਪਣੀ ਨੂੰ ਭੁਲਾਈ ਜਾਂਦੇ ਹਾਂ, ਆਪਣੀ ਬੋਲਣੋਂ ਕੰਨੀ ਕਤਰਾਉਂਦੇ ਹਾਂ, ਹੈ ਨਾ, ਜਾਂ ਉਸ ਨੂੰ ਮਤਲਬ ਕਮਜ਼ੋਰ, ਗਵਾਰ, ਪੇਂਡੂ ਭਾਸ਼ਾ ਦੇ ਨਾਲ ਉਚਾਰਦੇ ਹਾਂ, ਫਿਰ ਉਹਦੇ ਵਿੱਚੋਂ ਇਹ ਹੀਨ ਭਾਵਨਾ ਚੋਂ ਫਿਰ ਇਹ ਵੀ ਇੱਕ ਪਹਿਲੂ ਹੈਗਾ। ਸੋ ਸਾਰੇ ਪਹਿਲੂ ਸਾਨੂੰ ਬਚਣੇ ਪੈਣੇ। ਸਹੀ ਗੱਲ। ਮਤਲਬ ਮੈਨੂੰ ਇਹ ਵੀ ਯਾਦ ਹੈ ਇੱਕ ਸਮੇਂ ਕਾਂਗਰਸ ਦੀ ਸਰਕਾਰ 'ਚ ਇਹੋ ਜਿਹਾ ਫੈਸਲਾ ਵੀ ਲੈ ਲਿਆ ਸੀ ਕਿ ਡਰੈਂਗ ਵਾਲਾ ਮਾਸਟਰ ਸਿੱਖਿਆ ਪੜ੍ਹਾ ਦਿਆ ਕਰੂਗਾ, ਹੈ ਨਾ, ਪੰਜਾਬੀ ਵਾਲਾ ਹਿੰਦੀ ਪੜ੍ਹਾ ਦਿਆ ਕਰੂਗਾ, ਹਿੰਦੀ ਵਾਲਾ ਪੰਜਾਬੀ, ਜਿੱਥੇ ਜਿਹੜਾ ਇੱਕ ਮਾਸਟਰ ਹੈਗਾ ਉਹਦੇ ਨਾਲ ਬਾਕੀ ਭਾਸ਼ਾਵਾਂ ਸਾਰ ਲਓ। ਮਤਲਬ ਕਿ ਡਰੈਂਗ ਵਾਲਾ ਸਿੱਖਿਆ, ਭਾਸ਼ਾ ਤਾਂ ਬੰਦਾ ਨਿਪੁੰਨ ਚਾਹੀਦਾ, ਪੰਜਾਬੀ ਵਾਲਾ ਹਿੰਦੀ ਤੇ ਹਿੰਦੀ ਵਾਲਾ ਪੰਜਾਬੀ, ਅੰਗਰੇਜ਼ੀ ਵਾਲਾ ਪੰਜਾਬੀ, ਕਿਵੇਂ ਹੋਊਗਾ? ਸੋ ਪਹਿਲਾਂ ਤਾਂ 3 ਭਾਸ਼ਾਈ ਫਾਰਮੂਲਾ ਜਿਹੜਾ ਬਚਪਨ ਤੋਂ ਥੋਪਿਆ, ਉਹਦੇ ਤੇ ਹੀ ਸਵਾਲ ਹੈ ਜੀ ਜੀ, ਕਿ ਜਦੋਂ ਬਚਪਨ 'ਚ 3 ਭਾਸ਼ਾਵਾਂ ਥੋਪ ਦੇਵੋਗੇ ਤਾਂ ਬੱਚਾ ਉਲਝੂਗਾ ਤੇ ਉਹ ਕਿਸੇ ਵੀ ਭਾਸ਼ਾ 'ਚ ਫਿਰ ਨਿਪੁੰਨ ਨਹੀਂ ਹੋ ਪਾਉਂਦਾ। ਪਰ ਇੱਥੇ 12ਵੀਂ ਜਮਾਤ ਤੱਕ ਆ ਕੇ ਜੇਕਰ ਤੁਸੀਂ ਉਸਨੂੰ ਆਪਣੀ ਮਾਂ ਬੋਲੀ 'ਚ ਨਿਪੁੰਨ ਨਹੀਂ ਕਰ ਪਾਏ, ਫਿਰ ਤੁਹਾਡੀ ਨਾਕਾਮੀ ਹੈ, ਇਸ ਸਿਸਟਮ ਦੀ ਨਾਕਾਮੀ ਹੈ। ਸੋ ਇਸ ਲਈ ਇਸ ਦੇ ਉੱਤੇ ਗੌਰ ਕਰਨ ਦੀ ਲੋੜ ਹੈ। ਔਰ ਉਹ ਸਰਕਾਰ, ਜਿਹੜੀ ਸਰਕਾਰ ਕਹਿੰਦੀ ਹੋਵੇ ਜੀ ਅਸੀਂ ਤਾਂ ਕੰਮਕਾਰ ਵੀ ਪੰਜਾਬੀ 'ਚ ਕਰਾਂਗੇ, ਅਸੀਂ ਤਾਂ ਇਸ਼ਤਿਹਾਰ, ਫੱਟੇ, ਦੁਕਾਨਾਂ ਦੇ ਨਾਮ, ਸਾਰਾ ਕੁਝ ਪੰਜਾਬੀ 'ਚ ਲਿਖਾਂਗੇ, ਹੈ ਨਾ ਜੀ, ਅਸੀਂ ਤਾਂ ਦੂਜੇ ਪਾਰਟੀ ਦੇ ਲੀਡਰਾਂ ਨੂੰ ਸਿਖਾਵਾਂਗੇ ਕਿ ਲੋਕ ਨਹੀਂ ਹੁੰਦੇ, ਲੋਕ ਹੁੰਦੇ ਨੇ, ਹੈ ਨਾ, ਜਿਹੜੇ ਉਚਾਰਨ ਬੋਲਣਾ ਸਿਖਾਉਂਦੇ ਨੇ, ਹੈ ਨਾ, ਉਹਨਾਂ ਦੇ ਆਪਣੇ ਇਸ਼ਤਿਹਾਰ ਕਹਿੰਦੇ ਨੇ ਕਿ ਸਾਡਾ ਤਾਂ ਕਾਮ ਬੋਲਦਾ। ਹੁਣ ਕਾਮ ਪੰਜਾਬੀ 'ਚ ਕਿਹੜਾ ਸ਼ਬਦ ਆ ਮੈਨੂੰ ਨਹੀਂ ਪਤਾ, ਹੈ ਨਾ, ਯੁੱਧ, ਨਸ਼ਿਆਂ ਵਿਰੁੱਧ ਯੁੱਧ ਪੰਜਾਬੀ ਦਾ ਕਿਹੜਾ ਸ਼ਬਦ ਆ ਮੈਨੂੰ ਨਹੀਂ ਪਤਾ, ਠੀਕ ਹੈ ਨਾ। ਸੋ ਇਸ ਲਈ ਜਿਨ੍ਹਾਂ ਦੇ ਆਪਣੇ ਸ਼ਬਦ ਉਚਾਰਨ ਸੁੱਧ ਨਹੀਂ ਗਏ ਤੇ ਉਹ ਪੰਜਾਬੀ ਭਾਸ਼ਾ ਦੀ ਸ਼ੁੱਧਤਾ ਦੇ ਹਵਾਲੇ ਨਾਲ ਦਮ ਭਰਨ ਕੇ ਅਸੀਂ ਸ਼ੁੱਧ ਕਰਨ ਤੁਰੇ ਹਾਂ, ਜਿਹਦਾ ਮਤਲਬ ਕਿਤੇ ਨਾ ਕਿਤੇ ਆਪਣੇ ਅੰਦਰ ਵੀ ਝਾਤੀ ਮਾਰਨ ਦੀ ਲੋੜ ਹੈ। ਫਿਰ ਇਸ ਸਰਕਾਰ ਦੇ ਭਗਵੰਤ ਮਾਨ ਜੀ ਦਾ ਸਭ ਤੋਂ ਪਸੰਦੀਦਾ ਪ੍ਰਚਾਰਕ ਜੇ ਸਕੂਲਾਂ 'ਚ ਕੁਛ ਰਿਹਾ ਤਾਂ ਬੇਸ਼ੱਕ ਉਹ ਨਾਮ ਅੰਗਰੇਜ਼ੀ 'ਚ ਆ, ਸਕੂਲ ਆਫ ਐਮੀਨੈਂਸ, ਉਹਦਾ ਪੰਜਾਬੀਕਰਨ ਵੀ ਨਹੀਂ ਕਰ ਸਕੇ ਇਹ, ਨਹੀਂ ਕਰ ਸਕੇ, ਲਿਖਦੇ ਪੰਜਾਬੀ 'ਚ ਸਕੂਲ ਆਫ ਐਮੀਨੈਂਸ ਨੂੰ, ਹਾਂਜੀ ਹਾਂਜੀ ਹਾਂਜੀ, ਹੈ ਤੇ ਪਰ ਉਹ ਸ਼ਬਦ ਅੰਗਰੇਜ਼ੀ ਦਾ। ਇਸੇ ਤਰ੍ਹਾਂ ਕਿੰਨੇ ਹੁਣ ਕਹਿੰਦੇ ਜੀ ਕੰਪਨੀਆਂ ਦੇ ਨਾਂ ਅਸੀਂ ਪੰਜਾਬੀ 'ਚ ਲਿਖਾਤੇ, ਭਰਾਵਾ ਉਹਨੂੰ ਅਨੁਵਾਦ ਕਹਿੰਦੇ ਆ, ਉਹ ਅਨੁਵਾਦ ਵੀ ਨਹੀਂਗਾ, ਮਤਲਬ ਉਹ ਪੰਜਾਬੀ ਲਿਪੀ 'ਚ ਲਿਖਿਆ ਉਹਨੂੰ ਸ਼ਬਦ, ਉਹ ਨਾਮ ਤਾਂ ਉਸੇ ਅੰਗਰੇਜ਼ੀ ਦੇ ਹੀ ਨੇ, ਉਹ ਜਿਹੜੇ ਕੰਪਨੀਆਂ ਦੇ ਨਾਮ ਉਹਨਾਂ ਨੇ ਬੋਰਡ ਵੀ ਲਾ ਦੇ। ਸਕੂਲ ਆਫ ਐਮੀਨੈਂਸ ਪੰਜਾਬ 'ਚ 117 ਜਾਂ 118 ਨੇ ਪ੍ਰਵੀਨ ਜੀ, ਜੀ ਜੀ, ਤੇ 12ਵੀਂ ਬੋਰਡ ਦੇ ਨਤੀਜਿਆਂ ਦੇ ਵਿੱਚ 290 ਵਿਦਿਆਰਥੀ ਸਾਡੇ ਮੈਰਿਟ 'ਚ ਆਏ ਨੇ, ਤੇ 117-18 ਸਕੂਲ ਆਫ ਐਮੀਨੈਂਸ ਭਗਵੰਤ ਮਾਨ ਜੀ ਦਾ ਮਤਲਬ ਕਿ ਜਿਹੜਾ ਪਸੰਦੀਦਾ ਸਕੂਲ ਨੇ, ਜਿਹਦੇ ਰਾਹੀਂ ਖੂਬ ਕਰੋੜਾਂ ਦਾ ਪ੍ਰਚਾਰ ਕਰ ਰਹੇ ਨੇ ਇਹ ਵੋਟਾਂ ਇਸ਼ਤਿਹਾਰਾਂ ਰਾਹੀਂ, ਉਹਨਾਂ ਦੇ ਸਿਰਫ 2 ਜਵਾਕ ਮੈਰਿਟ 'ਚ ਆਏ ਨੇ। 290 ਚੋਂ ਸਿਰਫ 2 ਜਵਾਕ ਨੇ ਸਕੂਲ ਆਫ ਐਮੀਨੈਂਸ ਦੇ, ਤੇ ਇੱਥੇ ਵੀ ਝਾਤ ਮਾਰਨ ਦੀ ਲੋੜ ਹੈ। ਸੋ ਧਰਾਤਲ ਤੇ ਕੰਮ ਕਰਨ ਦੀ ਲੋੜ ਹੈ ਜਨਾਬ, ਹੈ ਨਾ, ਮੰਚਾਂ ਤੇ ਚੜ੍ਹ ਕੇ ਬਿਆਨੀਆਂ, ਸਟੇਜਾਂ ਤੇ ਚੜ੍ਹ ਕੇ ਬਿਆਨੀਆਂ ਦੇਣਾ ਬਹੁਤ ਆਸਾਨ। ਬਿਲਕੁਲ ਜੀ, ਬਿਲਕੁਲ। ਤੇ ਆਪਾਂ ਅਗਲੇ ਮਸਲੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਪੌਂਸੀ ਦੇ ਵਿੱਚ ਜਿਹੜੇ ਪਰਿਵਾਰ ਆ ਇਸ ਟਾਈਮ ਵਿਕਟਮ ਨੇ ਜਾਂ ਜ਼ਰੂਰਤਮੰਦ ਨੇ, ਉਹਨਾਂ ਦੇ ਵਿੱਚ ਸਿੱਖ ਪਰਿਵਾਰਾਂ ਦੀ ਜਿਹੜੀ ਬਾਂਹ ਉਹ SGPC ਨੇ ਫੜੀ ਹੈ ਜੀ। ਬਿਲਕੁਲ ਜੀ, ਜਦੋਂ ਜੰਗ ਦੇ ਦੌਰਾਨ ਫਿਰੋਜ਼ਪੁਰ ਵਾਲੀ ਘਟਨਾ ਵਾਪਰੀ ਸੀ, ਉਹ ਪਰਿਵਾਰ ਪੂਰਾ ਝੁਲਸਿਆ ਗਿਆ,
ਹੈ ਨਾ, ਉਸ ਸਮੇਂ ਮਤਲਬ ਕਿ ਉਹਨਾਂ ਦੀ ਜਿਹੜੀ ਇੱਕ ਪਰਿਵਾਰ ਦੀ ਜੀ ਸੀ ਔਰਤ, ਉਹਦੀ ਜਾਨ ਵੀ ਚਲੀ ਗਈ। ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਹਦੇ ਲਈ 5 ਲੱਖ ਦਾ ਸਹਾਇਤਾ ਰਾਸ਼ੀ ਐਲਾਨੀ ਸੀ, ਜਿਹਨੂੰ ਲੈ ਕੇ ਫਿਰ ਸੋਸ਼ਲ ਮੀਡੀਆ ਤੇ ਬਹੁਤ ਸਵਾਲ ਵੀ ਹੋਏ ਹਾਂਜੀ ਕਿ ਹਾਂਜੀ, ਜੇ ਆਪਾਂ ਖਬਰ ਵੀ ਸ਼ਰਾਬ ਕੀਤੀ ਪੀ ਸੀ। ਕੇ ਨਕਲੀ ਸ਼ਰਾਬ, ਜਾਰੀ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ ਤੁਸੀਂ 5-5 ਲੱਖ ਦੇ ਸਕਦੇ ਹੋ, ਮਤਲਬ ਉਹਨਾਂ ਨੂੰ ਕਿਉਂ ਦਿੱਤੇ? ਆਪਾਂ ਇਹ ਸਵਾਲ ਨਹੀਂ ਕਰ ਰਹੇ। ਆਪਾਂ ਸਵਾਲ ਕਰ ਰਹੇ ਕਿ ਇੱਧਰ ਵੀ 5 ਲੱਖ, ਜੇ ਉੱਧਰ 10-10 ਲੱਖ ਦੇ ਸਕਦੇ ਹੋ ਤਾਂ ਇੱਧਰ 10 ਲੱਖ ਕਿਉਂ ਨਹੀਂ? ਉੱਧਰ ਕਿਉਂ ਜੇ ਨਹੀਂ ਨੌਕਰੀ ਦੇ ਸਕਦੇ ਹੋ, ਇੱਧਰ ਨੌਕਰੀ ਕਿਉਂ ਨਹੀਂ? ਫਿਰ ਸੰਜੀਵ ਅਰੋੜਾ ਜੀ ਕਹਿੰਦੇ ਮੈਂ ਆਪਣੇ ਕੋਠੇ ਚੋਂ 5 ਲੱਖ ਹੋਰ ਦਿੰਦਾ। ਸੋ ਇਸ ਪ੍ਰਕਿਰਿਆ ਨੂੰ ਜਦੋਂ ਮੈਂ ਦੇਖਦਾ ਤਾਂ SGPC ਦੀ ਤਾਰੀਫ ਕਰਨੀ ਬਣਦੀ ਆ ਕਿ ਉਹਨਾਂ ਨੇ ਇਸ ਨਾਤੇ ਧਿਆਨ ਰੱਖਿਆ ਕਿ ਉਹਨਾਂ ਨੇ ਸਭ ਤੋਂ ਪਹਿਲ ਕਦਮੀ ਤੈਅ ਕੀਤੀ ਕਿ ਜਿਹੜੇ ਪੁੰਛ ਖੇਤਰ ਦੇ ਵਿੱਚ ਸਿੱਖ ਪਰਿਵਾਰ ਉਸ ਹਮਲਿਆਂ ਦੇ ਦੌਰਾਨ, ਜਦੋਂ ਪਾਕਿਸਤਾਨ ਵਾਲੇ ਪਾਸੋਂ ਗੋਲੀਬਾਰੀ ਹੋ ਰਹੀ ਸੀ, ਰਾਕਟ ਦਾਗੇ ਜਾ ਰਹੇ ਸੀ, ਡਰੋਨ ਛੱਡੇ ਜਾ ਰਹੇ ਸੀ, ਉਹਦੇ ਦੌਰਾਨ ਜਿਹੜੀ ਜਾਨ ਗਈ 4 ਸਿੱਖ ਪਰਿਵਾਰ ਜੀਆਂ ਦੀ, 4 ਸਿੱਖ ਪਰਿਵਾਰਾਂ ਦੀ, ਉਹਨਾਂ 'ਚ ਜਿਹੜੀਆਂ 4 ਜਾਨਾਂ ਗਈਆਂ, ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਮਿਲੇ, ਮੁਲਾਕਾਤ ਕੀਤੀ ਔਰ 5-5 ਲੱਖ ਦੀ ਸਹਾਇਤਾ ਰਾਸ਼ੀ ਦੇ ਚੈੱਕ ਭੇਂਟ ਕੀਤੇ। ਹੋਰ ਵੀ ਕਿਸੇ ਤਰ੍ਹਾਂ ਦੀ ਮਦਦ ਜੋ ਹੈ ਉਹਦੇ ਲਈ ਵੀ ਅੱਗੇ ਹੱਥ ਵਧਾਇਆ। ਇਹ ਐਡਵੋਕੇਟ ਹਰਿੰਦਰ ਸਿੰਘ ਧਾਮੀ ਹੋਰਾਂ ਦਾ ਹੀ ਤਾਰੀਫ ਕਰਨੀ ਬਣਦੀ ਹੈ। ਇਹੀ ਨਹੀਂ, ਜਿਹੜੀ ਫਿਰੋਜ਼ਪੁਰ ਵਾਲੀ ਮੈਂ ਘਟਨਾ ਦੀ ਗੱਲ ਕਰ ਰਿਹਾ, ਉਸ ਬੀਬੀ ਦੇ ਪਰਿਵਾਰ ਨੂੰ ਵੀ SGPC ਵੱਲੋਂ 5 ਲੱਖ ਦਾ ਚੈੱਕ ਦਿੱਤਾ ਗਿਆ। ਸੋ ਇਹ ਇੱਕ ਸੂਝ ਭਰਿਆ, ਮਤਲਬ ਆਪਣੀ ਧਿਰ ਨਾਲ ਇੱਥੇ ਮਤਲਬ ਕਿ ਬਿਆਨੀਆਂ ਕਰਨਾ ਬਹੁਤ ਆਸਾਨ ਹੈ ਕਿ ਹਾਂਜੀ 26 ਹਿੰਦੂ ਮਾਰਤੇ ਜੀ, ਨਾਮ ਪੁੱਛ ਕੇ ਮਾਰਤੇ। ਵੀ ਜਿਹੜੀਆਂ ਸੰਸਥਾਵਾਂ ਜਿਹੜੇ ਸੋਸ਼ਲ ਮੀਡੀਆ ਤੇ ਬਿਆਨਬਾਜ਼ੀ ਕਰ ਰਹੀਆਂ, ਕਿੰਨੀ ਤੁਸੀਂ ਸਹਾਇਤਾ ਕਰਨਗੇ ਉਹਨਾਂ ਪਰਿਵਾਰਾਂ ਦੀ, ਕਿੰਨਾ ਕੁ ਉਹਨਾਂ ਦਾ ਹਾਲ ਵੰਡਾਇਆ। ਸੋ ਸੋਸ਼ਲ ਮੀਡੀਆ ਤੇ ਲਿਖਣ ਨਾਲ ਇਹ ਨਹੀਂ ਹੁੰਦਾ, ਤੁਸੀਂ ਖੜੇ ਕਿੱਥੇ ਹੋ ਉਹਦੇ ਨਾਲ, ਇਹ ਵੀ ਤਾਂ ਬਾਚੋ। ਸੋ ਇਸ ਲਈ SGPC ਦੀ ਤਾਰੀਫ ਕਰਨੀ ਬਣਦੀ ਆ ਕਿ ਖਾਸ ਕਰ ਧਾਮੀ ਹੋਰਾਂ ਨੇ ਇਹ ਫੈਸਲਾ। ਫਿਰ ਕਈ ਵਾਰ ਜਿਹੜੇ ਪਰਿਵਾਰ, ਬੇਸ਼ੱਕ ਅਜੇ ਬਹੁਤ ਕੰਮ ਕਰਨਾ ਹੈ, SGPC ਦੇ ਖੇਤਰ ਦਾ ਬਹੁਤ ਕੰਮ ਪਿਆ ਹੈ ਨਾ, ਆਪਾਂ ਕਈ ਵਾਰ ਉਹ ਨਾਕਾਮੀਆਂ ਖਾਮੀਆਂ ਦੇ ਬਾਰੇ ਨਾਲ ਗੱਲ ਕਰਦੇ ਹਾਂ, ਪਰ ਜਿੱਥੇ ਦਰੁਸਤ ਕੰਮ ਹੋਊਗਾ ਉਹਦੀ ਦਰੁਸਤ ਕੰਮ ਦੀ ਤਾਰੀਫ ਵੀ ਕਰਨੀ ਬਣਦੀ ਹੈ। ਸਹੀ ਚੰਗਾ ਕਾਰਜ ਹੈ ਜੀ। ਬਿਲਕੁਲ ਚੰਗੀ ਗੱਲ ਹੈ। ਚਲੋ SGPC ਨੇ ਤਾਂ ਬਾਂਹ ਫੜੀ ਹੈ, ਪਰ SGPC ਜਾਂ ਹੋਰ ਸੰਸਥਾਵਾਂ ਜੇ ਬਾਂਹ ਫੜਦੀਆਂ ਤਾਂ ਸਰਕਾਰਾਂ ਦੇ ਕੰਮ ਜਿਹੜੇ ਨਾ ਫਰਜ਼ ਨੇ ਘੱਟ ਨਹੀਂ ਜਾਂਦੇ। ਇਹ ਤਾਂ ਚਲੋ ਸਮਾਜਿਕ ਤੌਰ ਤੇ ਤੁਹਾਡੀ ਡਿਊਟੀ ਖਤਮ ਹੋ ਗਈ, ਤੁਹਾਡੀ ਡਿਊਟੀ ਖਤਮ ਹੋ ਗਈ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਪਾਕਿਸਤਾਨ ਕਹਿੰਦੇ ਗੱਲਬਾਤ ਲਈ ਤਿਆਰ ਹੈ ਤੇ ਭਾਰਤੀ ਵਫਦ ਉਧਰ ਦੂਜੇ ਪਾਸੇ ਜਿਹੜਾ ਆਪਣੀ ਸਥਿਤੀ ਦੱਸਣ ਦੇ ਲਈ ਦੁਨੀਆ ਭਰ 'ਚ ਚੱਕਰ ਲਾਊਗਾ ਜੀ। ਹਾਂ ਬਿਲਕੁਲ ਜੀ, ਤੁਸੀਂ ਇਹ ਦਰੁਸਤ ਹੈ ਕਿ ਪਾਕਿਸਤਾਨ ਵਾਲੇ ਪਾਸਿਓਂ ਬੇਸ਼ੱਕ ਇਹ ਬਿਆਨੀਆਂ ਸਾਹਮਣੇ ਆ ਰਿਹਾ ਕਿ ਉਹਨੇ ਇੱਛਾ ਪ੍ਰਗਟਾਈ ਹੈ ਕਿ ਕਿਉਂ ਨਾ ਦੋਵੇਂ ਮੁਲਕ ਬੈਠ ਕੇ ਗੱਲ ਕਰ ਲਈਏ, ਆਪਣੇ ਮਸਲੇ ਸੁਲਝਾ ਲਈਏ। ਸੋ ਬੇਸ਼ੱਕ ਇਹ ਦੁਨੀਆ ਨੂੰ ਦਿਖਾਉਣ ਲਈ ਹੈ ਉਹਦਾ ਬਿਆਨ। ਹੋ ਸਕਦਾ ਕਿ ਉਹ ਦੁਨੀਆ ਦੀਆਂ ਅੱਖਾਂ 'ਚ ਇਹ ਬਣਨਾ ਚਾਹੁੰਦਾ ਕਿ ਦੇਖੋ ਜੀ ਮੈਂ ਤਾਂ ਅਰਜ਼ੋਈ ਕਰ ਰਿਹਾ, ਮੈਂ ਤਾਂ ਦਰੁਸਤ ਹਾਂ ਜੀ, ਮੈਂ ਤਾਂ ਸਹੀ ਹਾਂ। ਉਹ ਰਾਜਨੀਤਿਕ ਤੌਰ ਤੇ ਆਪਣੇ ਆਪ ਨੂੰ ਠੀਕ ਦਿਖਾਉਣਾ ਚਾਹੁੰਦਾ ਹੋਵੇ, ਹੈ ਨਾ। ਸਾਡਾ ਮੀਡੀਆ ਕਹਿੰਦਾ ਜੀ ਗੋਡੇ ਟੇਕ ਤੇ ਦੇਖੋ ਜੀ ਝੁਕ ਗਿਆ, ਆ ਗਿਆ ਜੀ, ਮਤਲਬ ਹੈ ਨਾ ਇਹ ਦੁਨੀਆ ਭਰ 'ਚ ਸੁਨੇਹਾ ਹੋਰ ਤਰ੍ਹਾਂ ਜਾਂਦਾ ਫਿਰ, ਹੈ ਨਾ। ਇਸ ਲਈ ਮਤਲਬ ਕਿ ਅਗਲੇ ਰਾਜਨੀਤਿਕ ਤੌਰ ਤੇ ਕਰੈਕਟ ਰਹਿ ਰਹੇ ਨੇ ਜੀ। ਚਾਹੇ ਧਰਾਤਲ ਤੇ ਅਗਲੇ ਅੱਤਵਾਦ ਦੇ ਕੈਂਪ ਚਲਾਉਂਦੇ ਹੋਣ, ਚਾਹੇ ਸੁਨੇਹਾ ਦਿੰਦੇ ਹੋਣ, ਚਾਹੇ ਬਾਰਡਰ ਪਾਰ ਸਾਰਾ ਕੁਝ ਭੇਜਦੇ ਹੋਣ, ਉਹ ਰੋਕ ਨਹੀਂ ਰਹੇ। ਜੇ ਉਹ ਕਾਰਵਾਈ ਰੁਕ ਜਵੇ ਤਾਂ ਕਿੰਨਾ ਕੁਛ ਤਾਂ ਵੈਸੇ ਹੀ ਠੀਕ ਹੋ ਜਵੇ। ਉਹਦੇ ਉੱਤੇ ਉਹ ਵੀ ਕੰਮ ਨਹੀਂ ਕਰਦੇ ਤੇ ਸਰਹੱਦਾਂ ਅਸੀਂ ਵੀ ਮਜ਼ਬੂਤ ਨਹੀਂ ਕਰ ਪਾ ਰਹੇ ਦਾ ਮਤਲਬ ਜੀ ਬਿਲਕੁਲ। ਤੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਉਹਨਾਂ ਦੇ ਉਪ ਪ੍ਰਧਾਨ ਮੰਤਰੀ ਨੇ, ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਨੇ, ਜਿਹੜੇ ਉਹਨਾਂ ਨੇ ਆਪਣੀ ਸੈਨੇਟ ਨੂੰ ਸੰਬੋਧਿਤ ਹੁੰਦਿਆਂ ਇਹ ਗੱਲ ਕਹੀ ਆ ਕਿ ਜੀ ਅਸੀਂ ਭਾਰਤ ਨਾਲ ਬੈਠ ਕੇ ਗੱਲਬਾਤ ਲਈ ਤਿਆਰ ਆ ਔਰ ਸਾਰੇ ਮਸਲਿਆਂ ਦੀ ਖੁੱਲੀ ਗੱਲਬਾਤ ਲਈ ਤਿਆਰ ਆ। ਮਤਲਬ ਸਾਰੇ ਮਸਲਿਆਂ ਦੇ ਵਿੱਚ ਪ੍ਰਵੀਨ ਜੀ, ਜਿਹੜਾ ਹੱਦ ਪਾਰ ਤੋਂ ਅੱਤਵਾਦ ਆਉਂਦਾ ਹੈ, ਨਸ਼ਾ ਆਉਂਦਾ ਹੈ, ਡਰੋਨ ਆਉਂਦੇ ਨੇ, ਹੈ ਨਾ, ਹੋਰ ਜੋ ਕੁਛ ਆਉਂਦਾ ਜਾਂਦਾ ਉਹ ਸਾਰਾ, ਫਿਰ ਉਹਦੇ ਨਾਲ LOC ਵਾਲਾ ਮਸਲਾ ਸਾਡਾ, ਹੈ ਨਾ, ਜੰਮੂ ਕਸ਼ਮੀਰ ਵਾਲਾ ਜਿਹੜਾ ਵਿਵਾਦਿਤ ਖੇਤਰ ਵਾਲਾ ਮਸਲਾ ਉਹ ਹੈਗਾ। ਫਿਰ ਹੁਣ ਪਾਣੀ ਵਾਲਾ ਜਿਹੜਾ ਮਸਲਾ ਉਹ ਅਹਿਮ ਹੈਗਾ। ਹੋ ਸਕਦਾ ਕਿ ਇਹ ਗੱਲਬਾਤ ਦੀ ਤਿਆਰੀ ਦੇ ਪਿੱਛੇ ਵੀ ਉਹ ਪਾਣੀ ਵਾਲਾ ਕਾਰਨ ਹੋਵੇ, ਕਿਉਂਕਿ ਉਹ ਪਾਣੀ ਵਾਲਾ ਮਸਲਾ ਬਹੁਤ ਵੱਡਾ ਹੈ। ਜਾਂ ਤਾਂ ਹੁਣ ਉਧਰ ਸੋਕਾ ਪਿਆ ਕਰੂਗਾ ਜਾਂ ਹੜ੍ਹ ਆਇਆ ਕਰਨਗੇ। ਜੇ ਭਾਰਤ ਆਪਣੇ ਇਸ ਫੈਸਲੇ ਤੇ ਅੜਿੰਗ ਰਹਿੰਦਾ, ਰੋਕ ਇਹ ਵੀ ਪੂਰਾ ਨਹੀਂ ਸਕਦੇ, ਹੈ ਨਾ। ਤੇ ਜੇ ਰੂਟੀਨ ਦੇ ਵਿੱਚ ਨਹੀਂ ਜਾਂਦਾ ਤੇ ਫਿਰ ਇਕੱਠਾ ਛੱਡਣ ਤੇ ਤਾਂ ਹੜ੍ਹ ਆਉਣਗੇ। ਤੇ ਜੇ ਫਸਲ ਦੇ ਟਾਈਮ ਰੋਕ ਕੇ ਰੱਖਦੇ ਨੇ ਤਾਂ ਉਧਰ ਫਸਲ ਨਹੀਂ ਸਹੀ ਹੋਣੀ ਤੇ ਉਹਨਾਂ ਦਾ ਉਵੇਂ ਨੁਕਸਾਨ। ਇਸ ਲਈ ਹੋ ਸਕਦਾ ਇਹ ਨੁਕਸਾਨ ਵੀ ਉਹਨਾਂ ਨੂੰ ਮਜਬੂਰ ਕਰ ਰਿਹਾ ਹੋਵੇ ਬੈਠਣ ਲਈ। ਪਰ ਫਿਰ ਵੀ ਉਸ ਦੀ ਇਸ ਪਹਿਲ ਕਦਮੀ ਨੂੰ ਸਾਡੇ ਵਾਲੇ ਪਾਸਿਓਂ ਅਜੇ ਕੋਈ ਹੁੰਗਾਰਾ ਤਾਂ ਨਹੀਂ ਭਰਿਆ, ਪਰ ਰਾਜਨਾਥ ਸਿੰਘ ਹੋਰਾਂ ਨੇ ਇੱਕ ਮੁੱਦਾ ਜ਼ਰੂਰ ਚੁੱਕਿਆ ਕਿ ਜਿਹੜਾ ਉਹਨੂੰ $1 ਬਿਲੀਅਨ ਦਾ ਲੋਨ ਪਾਸ ਹੋਇਆ, ਹੈ ਨਾ, ਕਿ ਉਹਦੇ ਉਸ ਬੈਠਕ ਦੇ ਵਿੱਚੋਂ ਭਾਰਤ ਤਾਂ ਗੈਰ ਹਾਜ਼ਰ ਸੀ, ਪਰ ਬਾਕੀ ਜੇ ਬਹੁਮਤ ਨਾਲ ਇੱਕ ਪਾਸੇ ਗਏ ਨੇ
ਤਾਂ ਇਹਦੇ ਪਿੱਛੇ ਕੀ ਟਰੰਪ ਦਾ ਯੋਗਦਾਨ ਹੈ, ਹੂੰ ਟਰੰਪ ਦਾ ਰੋਲ ਹੈ। ਤੇ ਟਰੰਪ ਨੇ ਉਹਨਾਂ ਨੂੰ ਲੋਨ ਦਵਾ ਕੇ ਹੀ ਪਿੱਛੇ ਕੀਤਾ। ਮੈਂ ਤਾਂ ਪਹਿਲੇ ਦਿਨ ਕਹਿੰਦਾ ਸੀ ਕਿ ਇਸ ਜੰਗ 'ਚ ਉਹਨੇ ਖੱਟ ਜਾਣਾ, ਦੇਖ ਲਿਓ। ਹੂੰ ਸੋ ਅਗਲਾ ਤਾਂ ਲੈ ਗਿਆ $1 ਬਿਲੀਅਨ। ਤੇ ਹੁਣ ਹੂੰ ਰਾਜਨਾਥ ਸਿੰਘ ਸਵਾਲ ਖੜਾ ਕਰ ਰਹੇ ਨੇ ਕਿ ਜੀ ਇਹ $1 ਬਿਲੀਅਨ ਲੋਨ ਪਹਿਲਾਂ ਉਹਨਾਂ ਦਾ ਰੱਦ ਕਰੋ, ਜੀ ਇਹ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ। ਉਹਨਾਂ ਨੇ ਇਹ ਵੀ ਪੈਸਾ ਲੋਕ ਭਲਾਈ ਦੀ ਥਾਂ ਦੇ ਉੱਤੇ ਅੱਤਵਾਦ ਦੇ ਕੈਂਪਾਂ ਨੂੰ ਬੜਾਵਾ ਦੇਣ ਲਈ, ਉਹਨਾਂ ਨੂੰ ਟ੍ਰੇਨਿੰਗ ਦੇਣ ਲਈ ਉਹ ਵਰਤਣਾ। ਹੂੰ ਸੋ ਇਸ ਲਈ ਉਹਨਾਂ ਦੇ ਖਦਸ਼ੇ ਤੋਂ ਬਾਅਦ ਇਹਦਾ ਮਤਲਬ ਅਜੇ ਸਿੱਧੇ ਮੇਜ਼ ਤੇ ਬੈਠਣ ਲਈ ਤਿਆਰ ਨਹੀਂ ਗੇ ਦੋਵੇਂ ਮੁਲਕ। ਹੂੰ ਇਹ ਬਿਆਨ ਤਾਂ ਇਹ ਪ੍ਰਗਟਾਵਾ ਕਰਦਾ ਹੈ। ਇਹ ਸਭ ਦੇ ਦਰਮਿਆਨ ਜਾਣਕਾਰੀ ਇਹ ਮਿਲ ਰਹੀ ਹੈ ਕਿ ਭਾਰਤ ਸਰਕਾਰ ਵੱਲੋਂ ਇੱਕ ਨੀਤੀ ਘੜੀ ਗਈ ਹੈ ਕਿ ਕਿਉਂ ਨਾ ਆਪਾਂ ਪਾਰਲੀਮੈਂਟ ਮੈਂਬਰਾਂ ਦੇ, ਆਪਣੇ ਸੰਸਦ ਮੈਂਬਰਾਂ ਦਾ ਇੱਕ ਸਾਂਝੇ ਵਫਦ ਬਣਾਈਏ। ਠੀਕ ਹੈ ਜੀ। ਵਫਦ ਦੁਨੀਆ ਭਰ 'ਚ ਜਾ ਕੇ ਇਸ ਜੰਗ ਦੇ ਕਾਰਨਾਂ ਪਿੱਛੇ, ਇਸ ਸਥਿਤੀ ਪਿੱਛੇ ਜੋ ਕਾਰਵਾਈ ਕਰਨੀ ਪਈ ਉਹਦੇ ਪਿੱਛੇ ਆਪਣੀ ਸਥਿਤੀ ਤੋਂ ਜਾਣੂ ਕਰਾਉਣ। ਹੁਣ ਇਸ ਨੂੰ ਕਈ ਪੱਤਰਕਾਰ ਧਿਰਾਂ, ਕਈ ਬੁੱਧੀਜੀਵੀ ਵਰਗ ਹੈ ਨਾ, ਕਈ ਸੁਹਿਰਦ ਲੇਖਕ, ਕਈ ਰਾਜਨੀਤਿਕ, ਕਈ ਪਹਿਲੂਆਂ ਤੋਂ ਬਚ ਰਹੇ ਨੇ। ਪ੍ਰਵੀਨ ਜੀ, ਅੱਜ ਦੀ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਜੀ ਦੁਨੀਆ ਕੋਲ ਕਿਹੜੀ ਚੀਜ਼ ਤੁਹਾਡੀ ਨਹੀਂ ਪਹੁੰਚੀ ਤੇ ਕਿਹੜੀ ਤੁਸੀਂ ਨਹੀਂ ਪਹੁੰਚਾ ਸਕਦੇ, ਫਿਰ ਇਹ ਵਫਦ ਭੇਜਣ ਦੀ ਲੋੜ ਕੀ ਆ? ਜੀ ਜੀ। ਹੁਣ ਇਹਦੇ ਲਈ ਇਹਨਾਂ ਨੇ ਜਿਹੜਾ ਤਰੀਕਾਕਾਰ ਕੱਢਿਆ, ਉਹ ਕਹਿੰਦੇ ਕਿ ਹੋ ਸਕਦਾ ਹੈ ਕਿ ਇਹ 30-32 ਮੈਂਬਰਾਂ ਦਾ ਵਫਦ ਹੋਵੇ, ਜਿਨ੍ਹਾਂ ਚੋਂ 8-8, 10-10 ਦੇ 2 ਜਾਂ 3 ਵਫਦ ਬਣ ਜਾਣ। ਫਿਰ ਉਹ ਦੁਨੀਆ ਭਰ ਦੇ ਮੁਲਕਾਂ 'ਚ ਜਾਣ ਤੇ ਉਹਨਾਂ ਦੀ ਸੰਸਦ ਨੂੰ, ਉਹਨਾਂ ਦੇ ਲੀਡਰਾਂ ਨੂੰ, ਉਹਨਾਂ ਦੇ ਮੁੱਖ ਧਿਰਾਂ ਨੂੰ ਜਾਣੂ ਕਰਾਉਣ, ਬੈਠਕਾਂ ਕਰਨ ਉਹਨਾਂ ਨਾਲ। ਸੋ ਇਸ ਪ੍ਰਕਿਰਿਆ 'ਚ ਇੱਕ ਤਾਂ ਇਹ ਹੈ ਕਿ ਵਿਰੋਧੀ ਦਲਾਂ 'ਚੋਂ ਵੀ ਕੁਝ ਮੈਂਬਰ ਲਏ ਜਾਣਗੇ। ਵਿਰੋਧੀ ਦਲ ਮੰਗ ਕਰ ਰਹੇ ਨੇ ਕਿ ਸਰਬਦਲੀ ਬੈਠਕ 'ਚ ਮੋਦੀ ਆਉਣ। ਵਿਰੋਧੀ ਧਿਰਾਂ ਮੰਗ ਕਰ ਰਹੀਆਂ ਨੇ ਕਿ ਸੈਸ਼ਨ ਸੱਦਿਆ ਜਾਵੇ। ਇਹਨਾਂ ਦੋਵਾਂ ਤੋਂ ਬਚਣ ਦਾ ਕੀ ਇਹ ਤਰੀਕਾ ਕਿ ਲਓ ਤੁਹਾਡੇ ਮੈਂਬਰ ਲੈ ਲੈਣੇ, ਦੁਨੀਆ ਦੀ ਸੈਰ ਕਰਾ ਦਿੰਦੇ ਆ? ਜੀ ਜੀ ਬਿਲਕੁਲ। ਇਸ ਤਰੀਕੇ ਨਾਲ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਹੈ ਤੇ ਦੁਨੀਆ ਨੂੰ ਇਹ ਦੱਸਣ ਲਈ ਕਿ ਦੇਖੋ ਜੀ ਇਸ ਮਸਲੇ ਤੇ ਅਸੀਂ ਇੱਕ ਮਤ ਸੀ, ਤਾਂ ਵਿਰੋਧੀ ਧਿਰ ਵੀ ਸਾਡੇ ਨਾਲ ਤੁਰੀ ਫਿਰਦੀ ਆ, ਦੇਖੋ ਕੀ ਇਹ ਹੈ। ਪਰ ਜੇ ਤੁਸੀਂ ਸੱਚਮੁੱਚ ਦੁਨੀਆ ਨੂੰ ਜਾਣੂ ਹੀ ਕਰਾਉਣਾ, ਤੁਹਾਡੇ ਕੋਲ ਹਰ ਮੁਲਕ ਦਾ ਉਰੇ ਦਫ਼ਤਰ ਹੈ, ਹਰ ਮੁਲਕ ਦਾ ਉਰੇ ਨੁਮਾਇੰਦਾ ਬੈਠਾ ਤੇ ਉਹਨਾਂ ਨੂੰ ਇਤਲਾਹ ਕਰ ਦਿਓ, ਉਹਨਾਂ ਨੂੰ ਬੁਲਾ ਕੇ ਇਕੱਠੀ ਬਰੀਫਿੰਗ ਕਰ ਦਿਓ, ਇੱਕੋ ਮੀਟਿੰਗ 'ਚ ਸਮੱਸਿਆ ਨਾਲ ਸਰ ਜੂਗਾ। ਸੋ ਇਸ ਖਰਚੇ ਤੇ ਕੀ ਲੋੜ ਹੈ? ਜਾਂ ਫਿਰ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਅੰਤਰਰਾਸ਼ਟਰੀ ਮੀਡੀਆ ਨੇ ਤੁਹਾਡੀ ਤਸਵੀਰ ਜੋ ਘੜੀ ਹੈ ਉਹ ਤੁਹਾਡੇ ਅਨੁਸਾਰ ਨਹੀਂ ਹੈ, ਜਾਂ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਪਾਕਿਸਤਾਨ ਦਾ ਸੁਨੇਹਾ ਹੋਰ ਤਰ੍ਹਾਂ ਦਾ ਚਲਾ ਗਿਆ ਤੇ ਸਾਡਾ ਜਿਹੜਾ ਜਾਣਾ ਚਾਹੀਦਾ ਸੀ ਤਕੜੇ ਵਾਲਾ ਸੁਨੇਹਾ ਉਹ ਨਹੀਂ ਗਿਆ। ਕੀ ਕਾਰਨ ਹੈ ਇਹਦੇ ਪਿੱਛੇ? ਇਹ ਸਪਸ਼ਟ ਨਹੀਂ ਹੈ ਅਜੇ, ਪਰ ਆਉਂਦੇ ਦਿਨਾਂ 'ਚ ਇਹ ਵਫਦ ਜਾ ਸਕਦਾ ਹੈ ਅਜਿਹਾ। ਤੇ ਉਹਦੇ ਨਾਲ ਕੀ ਭਾਰਤ ਇਸ ਲਈ ਵੀ ਵਫਦ ਭੇਜਣ ਦੀ ਕੋਸ਼ਿਸ਼ ਕਰ ਰਿਹਾ ਕਿ ਇਸ ਜੰਗ ਦੇ ਵਿੱਚ ਉਹ ਮੁਲਕ ਵੀ ਪਾਕਿਸਤਾਨ ਨਾਲ ਚਲੇ ਗਏ ਜਿਨ੍ਹਾਂ ਨੂੰ ਸਾਡੀ ਮਦਦ ਨਾਲ ਪਾਲਿਆ ਗਿਆ, ਜਿਨ੍ਹਾਂ ਨੂੰ ਅਸੀਂ ਖੜਾ ਕੀਤਾ। ਤੇ ਇਹਦਾ ਮਤਲਬ ਜੇ ਇਹ ਸਥਿਤੀ ਆ ਤਾਂ ਉਹਨਾਂ ਮੁਲਕਾਂ ਬਾਰੇ ਵੀ ਸਾਨੂੰ ਮੰਥਨ ਕਰਨਾ ਪੈਣਾ ਕਿ ਸਾਨੂੰ ਆਪਣੇ ਮਦਦ ਦੇ ਤਰੀਕੇ, ਸੋਚ ਦੇ ਤਰੀਕੇ, ਉਹਨਾਂ ਨਾਲ ਵਿਚਰਨ ਦੇ ਤਰੀਕੇ, ਵਰਤਣ ਦੇ ਤਰੀਕੇ। ਦੂਸਰਾ ਇਹ ਵੀ ਸਾਨੂੰ ਮੰਥਨ ਕਰਨਾ ਪੈਣਾ ਕਿ ਸਾਡਾ ਗਵਾਂਢੀ ਜਿਹੜਾ ਕਿਸੇ ਸਮੇਂ ਸਾਡੇ ਨਾਲ ਚੰਗਾ ਤੁਰਿਆ ਹੁੰਦਾ ਸੀ, ਹੁਣ ਸਾਡੇ ਨਾਲ ਕਿਉਂ ਨਹੀਂ ਰਿਹਾ। ਅੱਜ ਦੀ ਤਰੀਕ 'ਚ ਨਾ ਨੇਪਾਲ ਸਾਡੇ ਨਾਲ, ਨਾ ਭੂਟਾਨ ਸਾਡੇ ਨਾਲ, ਨਾ ਸ਼੍ਰੀਲੰਕਾ ਸਾਡੇ ਨਾਲ, ਨਾ ਬੰਗਲਾਦੇਸ਼ ਸਾਡੇ ਨਾਲ, ਹੈ ਨਾ। ਚੀਨ ਤੇ ਪਾਕਿਸਤਾਨ ਨਾਲ ਸਾਡਾ ਪਹਿਲਾਂ ਹੀ ਆਡਾ। ਤੇ ਜੇ ਚੀਨ ਵਰਗਾ ਮੁਲਕ ਤੇ ਭਾਰਤ ਵਾਲਾ ਮੁਲਕ ਇਕੱਠਾ ਹੋ ਜਾਵੇ ਤਾਂ ਕੀ ਮਜਾਲ ਆ ਦੁਨੀਆ ਦਾ ਕੋਈ ਮੁਲਕ ਤੋਂ ਮੂਹਰੇ ਹੋਵੇ। ਤੇ ਏਸ਼ੀਆਈ ਜੇ ਧਿਰਾਂ ਇਕੱਠੀਆਂ ਹੋ ਜਾਣ, ਪਰ ਇਹਦੇ ਉੱਤੇ ਅਸੀਂ ਕੰਮ ਨਹੀਂ ਕਰ ਰਹੇ। ਸੋ ਜੇ ਕੰਮ ਕਰਨਾ ਤਾਂ ਇਸ ਤਰੀਕੇ ਤੇ ਵੀ ਕੀਤਾ ਜਾ ਸਕਦਾ। ਸੋ ਬਹੁਤ ਕੁਝ ਕਰਨ ਵਾਲਾ, ਪਰ ਰਾਜਨੀਤਿਕ ਧਿਰਾਂ ਜੋ ਕਰਦੀਆਂ ਨੇ ਉਹ ਮੈਂ ਅਕਸਰ ਗੱਲ ਕਰਦਾ ਹੁੰਦਾ, ਜੋ ਦਿਖ ਰਿਹਾ ਉਹੀ ਨਹੀਂ ਹੁੰਦਾ, ਉਹਦੇ ਪਿੱਛੇ ਬਹੁਤ ਕੁਝ ਹੁੰਦਾ। ਦੇਖੋ, ਜੇ ਤਾਂ ਤੁਸੀਂ ਸ਼ਰਮਾ ਜੀ ਇਹ ਗੱਲ ਕਰਦੇ ਹੋ ਵੀ ਅਸੀਂ ਵਿਦੇਸ਼ ਨੀਤੀ ਤੇ ਉਹ ਵੈਸੇ ਤਾਂ ਉਹਨੂੰ ਛੇੜਨਾ ਨਹੀਂ ਗਾ, ਜਿੱਦੇ ਸੰਕਟ ਹੋਇਆ ਉਦੇ ਛੇੜਾਂਗੇ, ਫਿਰ ਇਹ ਤਾਂ ਕੋਈ ਗੱਲ ਨਹੀਂ, ਤੁਕ ਨਹੀਂ ਬਣਦੀ। ਜਿਹੜੀ ਅੰਦਰਲੀ ਪੋਲਿਟਿਕਸ ਆ ਉੱਥੇ ਤਾਂ ਤੁਸੀਂ ਕੋਈ ਰੈਲੀ ਨਹੀਂ ਛੱਡਦੇ, ਸੰਬੋਧਨ ਕਰਨਾ ਨਹੀਂ ਹੋ। ਤੇ ਜਿਹੜੇ ਵਿਦੇਸ਼ੀ ਦੌਰੇ ਆ ਉਹ ਤੁਸੀਂ ਕਦੇ ਵਿਦੇਸ਼ ਮੰਤਰੀ ਨੂੰ ਭੇਜਦੇ ਨਹੀਂ, ਆਪ ਜਾਂਦੇ ਹੋ ਉਸ ਮਾਮਲੇ ਦੇ ਵਿੱਚ। ਸੋ ਇਹ ਇਸ ਤਰ੍ਹਾਂ ਦਾ ਮੇਰੇ ਖਿਆਲ 'ਚ ਕੰਮ ਨਹੀਂ ਚੱਲਣਾ। ਮੋਦੀ ਸਾਹਿਬ ਦਾ ਇਹਨਾਂ ਨੂੰ ਦੇਖਣਾ ਪੈਣਾ। ਇਕੱਲਾ ਇਹ ਨਹੀਂ ਕਰਨ ਨਾਲ ਮੁਲਕ ਵੱਡਾ ਨਹੀਂ ਹੁੰਦਾ ਕਿ ਅਸੀਂ 5ਵੀਂ ਆਰਥਿਕਤਾ ਸੀਗੇ, ਚੌਥੀ ਬਣ ਗਏ ਵੱਡੀ। ਤੁਹਾਡੇ ਜਿਹੜੇ ਆਪੋਨੈਂਟਸ ਨੇ, ਤੁਹਾਡੇ ਜਿਹੜੇ ਵਿਰੋਧੀ ਨੇ, ਦੁਨੀਆ ਉਹਨਾਂ ਦੇ ਨਾਲ ਕਿਸ ਪਾਲੇ ਵੱਲ ਖੜੀ ਆ। ਜਦੋਂ ਤੁਹਾਡਾ ਕਿਸੇ ਨਾਲ ਯੱਬ ਪੈਂਦਾ, ਫਸਾਦ ਖੜਾ ਹੁੰਦਾ, ਕਿ ਦੁਨੀਆ ਤੁਹਾਡੇ ਨਾਲ ਖੜਦੀ ਆ। ਸੋ ਇਹ ਵੀ ਵੇਖਣ ਵਾਲੀ ਚੀਜ਼ ਆ। ਜਾਂਦੇ ਗੱਲ ਕਰੀਏ ਭਾਜਪਾਈ ਲੀਡਰਾਂ ਦੀ, ਜਿਨ੍ਹਾਂ ਦੇ ਬੋਲ ਅੱਜ ਕੱਲ੍ਹ ਕਾਫੀ ਵਿਗੜ ਰਹੇ ਨੇ। ਚੱਕਰ ਕੋਈ ਹੋਰ ਨਹੀਂ, ਮੋਦੀ ਦੇ ਗੁਣਗਾਨ, ਮੋਦੀ ਦਾ ਮਹਿਮਾ ਮੰਡਣ ਕਰਨ ਦੇ ਚੱਕਰ ਦੇ ਵਿੱਚ। ਪਰ ਕਈ ਵਾਰੀ ਫੌਜ ਦੇ ਚੌਧੇਦਾਰਾਂ, ਕਈ ਵਾਰੀ ਹੋਰ ਭਾਈਚਾਰੇ, ਦਲਿਤ ਭਾਈਚਾਰਾ ਜਾਂ ਸਾਡੇ ਹੋਰ ਮਾਈਨੋਰਿਟੀ ਦੇ ਵਿੱਚ ਘੱਟ ਗਿਣਤੀਆਂ ਭਾਈਚਾਰੇ, ਉਹਨਾਂ ਦੀ ਹੇਠੀ ਕਰਨੀ, ਉਹਨਾਂ ਦਾ ਅਪਮਾਨ ਕਰਨਾ ਇਹਨਾਂ ਦਾ ਫੈਸ਼ਨ ਬਣ ਗਿਆ ਜੀ। ਪ੍ਰਵੀਨ ਜੀ, ਜਦੋਂ ਇਹ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਪੈਂਦੇ ਸੀ
ਜੀ ਇੱਕ ਖਾਸ ਵਿਸ਼ੇਸ਼ ਧਰਮ ਦੇ ਲੋਕਾਂ ਬਾਰੇ ਬਿਆਨੀਆਂ ਕਰਦੇ ਸੀ, ਤਾਂ ਕਦੇ ਬੀਜੇਪੀ ਨੇ ਇਹਨਾਂ ਨੂੰ ਰੋਕਿਆ ਨਹੀਂ, ਰੋਕਿਆ ਨਹੀਂ, ਬਿਲਕੁਲ ਸਹੀ ਹੈ ਜੀ, ਬਿਲਕੁਲ ਕਦੇ ਸਹੀ। ਟੋਕਿਆ ਨਹੀਂ। ਤੇ ਜੇ ਹੂੰ ਤੁਸੀਂ ਰੋਕ ਤੇ ਟੋਕ ਨਹੀਂ ਰਹੇ ਤਾਂ ਤੁਹਾਡਾ ਆਸ਼ੀਰਵਾਦ ਉਹਨਾਂ ਨੂੰ ਹੈਗਾ, ਹੂੰ ਹੂੰ ਤੁਹਾਡਾ ਹੂੰ ਸਮਰਥਨ ਉਹਨਾਂ ਨੂੰ ਹੈਗਾ। ਹੂੰ ਹੁਣ ਉਹ ਸਥਿਤੀ ਉਹ ਤੋਂ ਗਾਹਾਂ ਵੱਧ ਗਈ। ਜੀ ਜਦੋਂ ਵੀ ਜੰਗ ਵਾਲੇ ਮਸਲੇ ਤੇ ਕਿਸੇ ਗੁਆਂਢੀ ਮੁਲਕ ਨਾਲ ਟਕਰਾਅ ਵਾਲੇ ਮਸਲੇ ਤੇ ਵਿਰੋਧੀ ਧਿਰਾਂ ਸਵਾਲ ਕਰਦੀਆਂ ਸੀ, ਤਾਂ ਬੀਜੇਪੀ ਦੀ ਆ ਸੋਸ਼ਲ ਮੀਡੀਆ ਵਾਲੀ ਬਗਰੇਡ ਤੇ ਬੀਜੇਪੀ ਦੇ ਲੀਡਰ, ਅਹੁਦੇਦਾਰ, ਮੰਤਰੀ ਸੰਤਰੀ ਟੁੱਟ ਕੇ ਇਸ ਗੱਲ ਨੂੰ ਪੈ ਜਾਂਦੇ ਸੀ, ਉਸ ਅਦਾਰੇ ਨੂੰ ਵੀ, ਉਸ ਸੰਸਥਾ ਨੂੰ ਵੀ, ਉਸ ਵਿਅਕਤੀ ਨੂੰ ਵੀ, ਉਸ ਦਲਾਂ ਦੇ ਲੀਡਰਾਂ ਨੂੰ ਵੀ, ਕਿ ਤੁਸੀਂ ਤਾਂ ਜੀ ਫੌਜ ਦਾ ਅਪਮਾਨ ਕਰ ਰਹੇ ਹੋ, ਤੁਸੀਂ ਤਾਂ ਫੌਜ ਨੂੰ ਸਵਾਲ ਕਰ ਰਹੇ ਹੋ। ਸਵਾਲ ਬੀਜੇਪੀ ਨੂੰ ਕਰੋ, ਉਹਨਾਂ ਦੀ ਸਰਕਾਰ ਨੂੰ ਕਰੋ, ਉਹਨਾਂ ਦੇ ਲੀਡਰਾਂ ਨੂੰ ਕਰੋ, ਪਰ ਇਹ ਉਸ ਨੂੰ ਜੰਗ ਵਾਲੇ ਮਾਹੌਲ 'ਚ ਫੌਜ ਨਾਲ ਜੋੜ ਲੈਂਦੇ ਸੀ। ਤੇ ਹੁਣ ਤੁਹਾਡੇ ਲੀਡਰ ਤਾਂ ਫੌਜ ਦੇ ਮਤਲਬ ਨੁਮਾਇੰਦਿਆਂ ਦੇ ਨਾਮ ਲੈ ਲੈ ਕੇ ਬੋਲਣ ਲੱਗ ਗਏ, ਉਹਨਾਂ ਨੂੰ ਅੱਤਵਾਦੀਆਂ ਦੀ ਭੈਣ ਦੱਸਣ ਲੱਗ ਪਏ। ਤੁਸੀਂ ਕੀ ਕਾਰਵਾਈ ਕੀਤੀ? ਤੁਸੀਂ ਕੀ ਕਿਹਾ ਉਸ ਨੂੰ? ਮਾਨਯੋਗ ਕੋਰਟ ਨੇ ਸਵੈ ਨੋਟਿਸ ਲੈ ਕੇ FIR ਦਾ ਹੁਕਮ ਦਿੱਤਾ ਤੇ FIR ਦੀ ਕਾਪੀ ਦੇ ਕੇ ਉਹਨੇ ਫਿਰ ਝਾੜਾਂ ਮਾਰੀਆਂ, ਕਿਹਾ ਇਹਨੂੰ FIR ਕਹਿੰਦੇ ਆ। ਸਹੀ ਹੈ ਜੀ। ਤੇ ਪਰ ਤੁਹਾਡੀ ਉਸੇ ਜਿਸ ਮੰਤਰੀ ਮੰਡਲ ਚੋਂ ਮੰਤਰੀ ਸੀ, ਉਸ ਮੰਤਰੀ ਮੰਡਲ ਨੇ ਮੁੱਖ ਮੰਤਰੀ ਦੀ ਅਗਵਾਈ 'ਚ ਬੈਠਕ ਕਰਕੇ ਕੀ ਕਿਹਾ ਕਿ ਇਹਦਾ ਅਸਤੀਫਾ ਨਹੀਂ ਲਵਾਂਗੇ ਜੀ, ਮਾਫੀ ਮੰਗ ਲਈ ਜੀ ਉਹਨੇ। ਕੀ ਮੁੱਖ ਮੰਤਰੀ ਤੇ ਮੰਤਰੀਆਂ 'ਚ ਇੰਨਾ ਦਮ ਸੀ ਉਹ ਅਸਤੀਫਾ ਪ੍ਰਵਾਨ ਕਰਨ ਜਾਂ ਨਾ ਪ੍ਰਵਾਨ ਦਾ ਫੈਸਲਾ ਲੈਂਦੇ? ਕਿਹਨੇ ਲਿਆ ਫੈਸਲਾ? ਜੀ ਜੀ ਬਿਲਕੁਲ ਉਹਨਾਂ ਨੇ। ਜਿਹੜੇ ਕਹਿੰਦੇ ਨੇ ਜੀ ਫੌਜ ਨੂੰ ਸੈਲੂਟ ਹੈ ਸਾਡਾ, ਇਹ ਸੈਲੂਟ ਹੈ ਤੁਹਾਡਾ। ਪਰ ਜੇ ਉੱਥੇ ਕਾਂ ਟੰਗਿਆ ਹੁੰਦਾ ਤਾਂ ਮਜਾਲ ਨਹੀਂ ਸੀ ਕਿ ਦੂਆ ਕੋਈ ਬੋਲਦਾ। ਹੁਣ ਤਾਂ ਮੱਧ ਪ੍ਰਦੇਸ਼ ਦਾ ਪਹਿਲਾਂ ਮੰਤਰੀ ਸੀਗਾ, ਹੁਣ ਉਪ ਮੁੱਖ ਮੰਤਰੀ ਬੋਲ ਰਿਹਾ। ਪਹਿਲਾਂ ਇੱਕ ਫੌਜ ਦੇ ਅਧਿਕਾਰੀ ਬਾਰੇ ਬੋਲਿਆ ਸੀ, ਹੁਣ ਤਾਂ ਸਮੁੱਚੀ ਫੌਜ ਬਾਰੇ ਬੋਲ ਰਿਹਾ ਹੁਣ ਦਾ ਉਪ ਮੁੱਖ ਮੰਤਰੀ। ਦਾ ਮਤਲਬ ਸਿਰਫ ਮੋਦੀ ਦੇ ਗੁਣਗਾਨ ਕਰਨ ਦੇ ਚੱਕਰ, ਤੁਸੀਂ ਜੋ ਮਰਜ਼ੀ ਕਹਿ ਲਓ, ਇਹਦਾ ਮਤਲਬ ਕੀ ਇਹ ਨੈਰੇਟਿਵ ਸਿਰਜਣ ਦਾ ਤੁਹਾਨੂੰ ਟਾਸਕ ਦਿੱਤਾ ਗਿਆ? ਸਹੀ। ਕੀ ਤੁਸੀਂ ਇਸ ਟਾਸਕ ਦੇ ਅਨੁਸਾਰ ਕੰਮ ਕਰ ਰਹੇ ਹੋ ਕਿ ਟਾਰਗੇਟ ਮਿਲਿਆ ਅਚੀਵ ਕਰਨਾ ਆਪਾਂ? ਬਿਲਕੁਲ ਸਹੀ ਹੈ, ਬਿਲਕੁਲ। ਉਪ ਮੁੱਖ ਮੰਤਰੀ ਸਿੱਧਾ ਕਹਿ ਰਿਹਾ ਕਿ ਭਾਰਤੀ ਸੈਨਾ ਤੇ ਭਾਰਤੀ ਸੈਨਿਕ ਮੋਦੀ ਦੇ ਚਰਨਾਂ 'ਚ ਨਤਮਸਤਕ ਨੇ। ਅੱਛਾ। ਫੌਜ ਤੁਹਾਡੀ ਘਰ ਦੀ ਜਗੀਰ ਨਹੀਂ ਹੈ, ਮੁਲਕ ਦੀ ਫੌਜ ਹੈ। ਮੁਲਕ ਦੀ ਫੌਜ ਹੈ, ਬਿਲਕੁਲ ਸਹੀ, ਬਿਲਕੁਲ ਸਹੀ। ਤੁਸੀਂ ਜਦੋਂ ਜੰਮੇ ਵੀ ਨਹੀਂ ਸੀ, ਫੌਜ ਤਦ ਵੀ ਸੀ। ਜਦੋਂ ਤੁਸੀਂ ਫੌਤ ਹੋ ਜਾਣਾ, ਫੌਜ ਤਦ ਵੀ ਰਹਿਣੀ, ਤਦ ਵੀ ਰਹਿਣੀ ਹੈ, ਬਿਲਕੁਲ ਸਹੀ। ਤੁਹਾਡੇ ਤੁਰ ਜਾਣ ਤੋਂ ਬਾਅਦ ਵੀ ਰਹਿਣੀ ਹੈ। ਸੋ ਇਹ ਮੁਲਕ ਦੀ ਫੌਜ ਆ। ਸਰਕਾਰਾਂ ਇੱਥੇ ਬਹੁਤ ਬਦਲੀਆਂ, ਬਹੁਤ ਆਈਆਂ, ਬਹੁਤ ਗਏ, ਬਹੁਤ ਮੰਤਰੀ, ਬਹੁਤ ਪ੍ਰਧਾਨ ਮੰਤਰੀ ਅਸੀਂ ਦੇਖੇ, ਪਰ ਫੌਜ ਦਾ ਰੁਤਬਾ ਫੌਜ ਦਾ ਰੁਤਬਾ ਹੈ। ਤੇ ਤੁਸੀਂ ਆਪਣੇ ਇੱਕ ਲੀਡਰ ਨੂੰ ਰੱਬ ਬਣਾਉਣ ਦੇ ਚੱਕਰ ਦੇ ਵਿੱਚ ਕੁਝ ਵੀ ਬਿਆਨ ਕਰੋਗੇ। ਆ ਜਿਹੜੀ ਕੰਗਣਾ ਹੈ, ਕਦੇ ਕਹਿੰਦੀ ਰਾਮ ਦਾ ਅਵਤਾਰ ਨੇ ਜੀ ਮੋਦੀ ਜੀ, ਹੁਣੇ ਤੁਸੀਂ ਰਾਮ ਜੀ ਦਾ ਸਨਮਾਨ ਕਰ ਰਹੇ ਹੋ ਕਿ ਕੀ ਕਰ ਰਹੇ ਹੋ? ਕਦੇ ਕਹਿੰਦੀ ਹੈ ਦੇਵੀ ਸ਼ਕਤੀ ਹੈ ਜੀ, ਕਦੇ ਕਹਿੰਦੀ ਹੈ ਸਧਾਰਨ ਮਾਨਵ ਨਹੀਂ ਗੇ ਜੀ, ਕਦੇ ਕਹਿੰਦੀ ਇਹ ਭਾਰਤ ਦਾ ਬ੍ਰਾਂਡ ਨੇ ਜੀ। ਸਰ ਮੋਦੀ ਦੇ ਗੁਣਗਾਨ ਦੇ ਚੱਕਰ 'ਚ ਕੁਝ ਵੀ ਕਹਿ ਦਿੰਦੀ ਹੈ, ਕੁਝ ਵੀ ਕਹਿ ਦਿੰਦੀ। ਮੋਦੀ ਜੀ ਗਾਂ ਖੁਸ਼ ਨੇ, ਉਹ ਤਾਂ ਆਪ ਕਹਿੰਦੇ ਨੇ ਵੀ ਲੋਕਾਂ ਨੂੰ ਕਿ ਮੈਂ ਸਧਾਰਨ ਅਵਤਾਰ, ਮਤਲਬ ਕਿ ਮੈਂ ਤਾਂ ਮਨੁੱਖ ਦੀ ਤਰ੍ਹਾਂ ਜਨਮ ਨਹੀਂ ਲਿਆ, ਮੈਂ ਤਾਂ ਅਵਤਾਰ ਧਾਰਿਆ, ਮੈਂ ਤਾਂ ਅਵਤਾਰੀ ਪੁਰਸ਼ ਹਾਂ। ਉਹ ਤਾਂ ਆਪ ਫੀਲਿੰਗ ਚੁੱਕੀ ਫਿਰਦੇ ਨੇ, ਫਿਰ ਉਹਨੇ ਰੋਕਣਾ ਟੋਕਣਾ ਕੀ ਸੀ? ਪਰ ਇੱਥੇ ਤੱਕ ਪੁੱਗੀ ਗਿਆ। ਕੱਲ ਜਦੋਂ ਕੰਗਣਾ ਨੇ ਉਹਦੇ ਬਾਰੇ ਟਵੀਟ ਕਰਤਾ, ਜਿਹਦੇ ਬਾਰੇ ਮੋਦੀ ਜੀ ਜਾਂ ਉਹਨਾਂ ਦੀ ਸਰਕਾਰ ਦਾ ਵੀ ਮੂੰਹ ਨਹੀਂ ਖੁੱਲਦਾ, ਫਿਰ ਹੱਥਾਂ ਪੈਰਾਂ ਦੀ ਪੈ ਗਈ। ਫਿਰ ਉਹਦਾ ਟਵੀਟ, ਕੰਗਣਾ ਦਾ ਟਵੀਟ ਭਾਜਪਾ ਨੇ ਕਰਾਇਆ ਡਿਲੀਟ, ਫਿਰ ਭੱਜ ਲਿਆ ਉਹਦੇ ਮਗਰ ਕਿ ਡਿਲੀਟ ਕਰ ਬੀਬੀ। ਜੀ ਜੀ। ਕੰਗਣਾ ਕਹਿੰਦੀ ਜੀ ਮੋਦੀ ਤਾਂ ਟਰੰਪ ਦਾ ਵੀ ਬਾਪ ਹੈ। ਅੱਛਾ। 3 ਪੁਆਇੰਟ ਟਵੀਟ ਕੀਤੇ ਕੰਗਣਾ ਨੇ। ਪਹਿਲਾ ਪੁਆਇੰਟ, ਉਹ ਅਮਰੀਕਾ ਦਾ ਰਾਸ਼ਟਰਪਤੀ ਹੈ, ਪਰ ਦੁਨੀਆ ਦਾ ਸਭ ਤੋਂ ਪਸੰਦੀਦਾ ਲੀਡਰ ਨੇਤਾ ਸਾਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ। ਠੀਕ ਹੈ। ਦੂਜਾ ਉਹਦੇ ਵਿੱਚ ਪੁਆਇੰਟ ਸੀ, ਟਰੰਪ ਦਾ ਤਾਂ ਇਹ ਦੂਜਾ ਕਾਰਜਕਾਲ ਹੈ, ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਤੀਜਾ ਕਾਰਜਕਾਲ ਹੈ। ਅੱਛਾ। ਕੋਈ ਸ਼ੱਕ ਨਹੀਂ, ਕਹਿੰਦੀ ਟਰੰਪ ਅਲਫਾ ਪੁਰਸ਼ ਹੈ, ਮਤਲਬ ਅਲਫਾ ਪੁਰਸ਼ ਮਤਲਬ ਬਹੁਤ ਪ੍ਰਭਾਵਸ਼ਾਲੀ ਬੰਦਾ ਹੈ। ਪਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਅਲਫਾ ਪੁਰਸ਼ਾਂ ਦੇ ਵੀ ਬਾਪ ਨੇ। ਅੱਛਾ। ਤੇ ਟਰੰਪ ਦਾ ਬਾਪ ਜਦੋਂ ਕਿਹਾ ਮੋਦੀ ਨੂੰ, ਤੇ ਫਿਰ ਬੀਜੇਪੀ ਨੂੰ ਭੱਜ ਨੱਠ ਪਈ। ਰਾਮ ਜੀ ਨਾਲ ਤੁਲਨਾ ਕਰਨ ਤੇ ਕੋਈ ਤਕਲੀਫ ਨਹੀਂ, ਕੋਈ ਤਕਲੀਫ ਨਹੀਂ ਹੋਈ, ਬਿਲਕੁਲ ਸਹੀ ਹੈ। ਇਹ ਰਾਮ ਭਗਤ ਨੇ। ਸਹੀ ਸਹੀ ਹੈ। ਤੇ ਇਹ ਇਸੇ ਤਰ੍ਹਾਂ ਜਦੋਂ ਭਾਰਤੀ ਫੌਜ ਨੂੰ ਮੋਦੀ ਦੇ ਪੈਰਾਂ 'ਚ ਡਿੱਗਿਆ, ਤਦ ਨਹੀਂ ਕੋਈ ਫੌਜ ਦਾ ਅਪਮਾਨ ਹੋਇਆ, ਤਾਂ ਉਹਦਾ ਮਾਣ ਵੱਧ ਰਿਹਾ ਫੌਜ ਦਾ, ਤਦ ਨਹੀਂ ਤਕਲੀਫ ਹੋਈ। ਤੇ ਜਦੋਂ ਉਹ ਬੰਦਾ ਜਿਹੜਾ ਇਹਨਾਂ ਨੂੰ ਤੋਰੀ ਫਿਰਦਾ, ਜਿਹੜਾ ਇਹਨਾਂ ਨੂੰ ਸਮਝੌਤੇ ਵੀ ਕਰਾਉਂਦਾ, ਜਿਹੜਾ ਇਹਨਾਂ ਨੂੰ ਡਰਾਉਂਦਾ ਵੀ ਹੈ, ਜਿਹੜਾ ਕਹਿੰਦਾ ਮੈਂ
ਇਹਨਾਂ ਨੂੰ ਝਾੜਾਂ ਮਾਰਤੀਆਂ, ਮੈਂ ਇਹ ਕਰਤਾ, ਜਿਹੜਾ ਕੋਲ ਬਿਠਾ ਕੇ ਤੁਹਾਡੇ ਮੁੰਡਿਆਂ ਨੂੰ ਹੱਥਕੜੀਆਂ ਲਾ ਕੇ ਭੇਜਦਾ, ਜਿਹੜਾ ਤੁਹਾਡੇ ਤੇ ਠੋਕ ਕੇ ਟੈਰਿਫ ਲਾ ਰਿਹਾ, ਤੇ ਤੁਸੀਂ ਕਹਿ ਰਹੇ ਹੋ ਜੀ ਸਾਡੇ ਤਾਂ ਰਹਿਮ ਕਰਤਾ, ਸਾਡੇ ਤੇ ਘੱਟ ਲਾਇਆ ਜੀ, ਹੈ ਨਾ। ਤੇ ਉਸ ਬੰਦੇ ਬਾਰੇ ਤੁਸੀਂ ਜਵਾਬ ਵੀ ਨਹੀਂ ਦੇ ਰਹੇ, ਹੈ ਨਾ। ਹੁਣ ਉਹਦਾ ਨਾਂ ਜਦੋਂ ਬੀਬੀ ਨੇ ਲਿਖਤਾ ਕਿ ਟਰੰਪ ਦਾ ਵੀ ਬਾਪ ਹੈ ਮੋਦੀ, ਤੇ ਫਿਰ ਜੇਪੀ ਨੱਡਾ ਜੀ ਨੰਗੇ ਪੈਰੀ ਭੱਜੇ ਗਏ ਕਿ ਬੀਬੀ ਡਿਲੀਟ ਕਰ, ਤੇ ਫਿਰ ਕੰਗਣਾ ਰਣੌਤ ਨੇ ਟਵੀਟ ਡਿਲੀਟ ਕੀਤਾ। ਤੇ ਹੁਣ ਹਿਸਾਬ ਲਾ ਲਓ ਕਿ ਇਹ ਦਿਖਾਉਂਦੇ ਨੇ ਜਿਹਦੇ ਉਪਾਸਕ ਉਹਦੇ ਹੈਗੇ ਵੀ ਨੇ ਜਾਂ ਕਿਹਦੇ ਉਪਾਸਕ। ਜੀ ਬਿਲਕੁਲ। ਇਹ ਤਾਂ ਜਦੋਂ ਉੱਥੇ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦਾ ਜਦੋਂ ਉਦਘਾਟਨ ਹੋਣਾ ਸੀਗਾ, ਮੋਦੀ ਸਾਹਿਬ ਦੀ ਪੋਸਟਰ ਦੇ ਵਿੱਚ ਇੱਕ ਫੋਟੋ ਸੀਗੀ ਜਿਹਦੇ ਵਿੱਚ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਲਈ ਜਾਂਦੇ ਨੇ, ਉਂਗਲੀ ਫੜ ਕੇ ਲਈ ਜਾਂਦੇ ਨੇ। ਹਾਂਜੀ ਹਾਂਜੀ, ਵੀ ਦੱਸੋ ਮੂਰਖੋ, ਪਰਮਾਤਮਾ ਨੂੰ ਰੱਬ ਨੂੰ ਘਰ ਦੇਣ ਵਾਲੇ ਹੈ, ਵੀ ਮਤਲਬ ਮੂਰਖੋ ਤੁਸੀਂ ਉਹਨਾਂ ਨੂੰ, ਜਿਹੜਾ ਖੁਦ ਸ੍ਰਿਸ਼ਟੀ ਦਾ ਰਚਨਹਾਰਾ, ਤੁਸੀਂ ਉਹਨੂੰ ਘਰ ਦੇਵੋਗੇ। ਇਹ ਹੌਲੇਪਣ ਦੀ ਇੱਕ ਸਿਖਰ ਸੀਗਾ। ਔਰ ਇਹ ਵਾਕਈ ਮੋਦੀ ਦਾ ਮਹਿਮਾ ਮੰਡਣ ਜਿਹੜਾ ਭਾਜਪਾਈਆਂ ਦੇ ਖੁਮਾਰ 'ਚ ਇੰਨਾ ਵਸ ਗਿਆ ਕਿ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ। ਟਰੰਪ ਨੇ ਸ਼ਰੇਆਮ ਕਹਿ ਰਹੇ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਕਿ ਮੈਂ ਦਬ ਕੇ ਮਾਰ ਕੇ। ਮੈਂ ਤਾਂ ਹੀ ਕਹਿਣਾ ਹੁੰਦਾ ਪ੍ਰਵੀਨ ਜੀ ਕਿ ਭਗਤੀ ਅੰਨੀ ਹੁੰਦੀ ਹੈ, ਭਗਤਾਂ ਨੂੰ ਦਿਖਦਾ ਹੀ ਨਹੀਂ ਗਾ ਸਾਰਾ ਕੁਝ। ਜੀ ਜੀ, ਚਲੋ ਇਹ ਤਾਂ ਜੇਪੀ ਨੱਡਾ ਚਲੇ ਗਏ। ਹੁਣ ਟਰੰਪ ਵਾਲੇ ਟਵੀਟ ਤੇ ਤਾਂ ਕੋਈ ਇਹ ਜੀ ਹਿੰਦੂ ਜਥੇਬੰਦੀ ਵੀ ਹੁੰਦੀ ਜਿਹੜੀ ਉਦੋਂ ਪੋਸਟਰਾਂ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਜਵਾਬ ਪੁੱਛਦੀ। ਕਿਉਂ ਨਹੀਂ ਸਵਾਲ ਹੋਏ? ਜੀ ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ, ਪੰਜਾਬੀ USA ਦੇ ਪੱਤਰਕਾਰ ਤੇ ਸਰਗਰਮ ਕਾਰਕੁਨ, ਜ਼ਮੀਨੀ ਸਤ੍ਹਾ ਦੇ ਉੱਤੇ ਲੜਨ ਵਾਲੇ ਲੋਕ ਮੁੱਦਿਆਂ ਦੀ ਪੈਰਵਾਈ ਕਰਨ ਵਾਲੇ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।